ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਤਿੰਨ ਅਹਿਮ ਇਸ਼ੂਜ਼ ਦੇ ਉੱਤੇ ਆਪਣਾ ਨਜ਼ਰੀਆ ਰੱਖਣ ਦੇ ਲਈ ਔਰ ਪਾਰਟੀ ਦੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਨ ਦੇ ਲਈ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਆ। ਤਿੰਨ ਜਿਹੜੇ ਅਹਿਮ ਇਸ਼ੂ ਵਿਚਾਰਨੇ ਆ, ਜਿਨ੍ਹਾਂ ਦੇ ਬਾਰੇ ਸਟੇਟਮੈਂਟਸ ਪਾਸ ਕਰਨੀਆਂ ਨੇ ਜਾਂ ਜਿਹਦੇ ਬਾਰੇ ਅਗਲੇ ਪ੍ਰੋਗਰਾਮ ਦੇਣੇ ਨੇ, ਉਹ ਇਸ ਤਰਤੀਬ ਨੇ। ਪਹਿਲਾ, G7 ਮੀਟਿੰਗ ਦੇ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੌਰਾ। ਜਿਸ ਤਰੀਕੇ ਦੇ ਨਾਲ ਜਿਹੜੇ ਇਸ਼ੂਜ਼ ਉੱਥੇ ਵਿਚਾਰੇ ਗਏ, ਖਾਸ ਤੌਰ ਤੇ ਭਾਈ ਹਰਦੀਪ ਸਿੰਘ ਨਿੱਜਰ ਔਰ ਬਾਕੀ ਜਿਹੜੇ ਇਸ਼ੂਜ਼ ਨੇ, ਉਹਦੇ ਬਾਰੇ ਪ੍ਰਤੀਕਰਮ। ਦੂਸਰਾ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਸਬੰਧ ਦੇ ਵਿੱਚ ਔਰ ਦਲ ਖਾਲਸਾ ਦੇ ਬਾਨੀ ਆਗੂ ਤੇ ਸਰਪ੍ਰਸਤ ਰਹੇ ਭਾਈ ਗਜਿੰਦਰ ਸਿੰਘ ਹੋਣਾ ਦੀ ਐਨੀਵਰਸਰੀ ਦੇ ਸਬੰਧ ਦੇ ਵਿੱਚ ਆਉਣ ਵਾਲੇ ਪ੍ਰੋਗਰਾਮ। ਔਰ ਤੀਸਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਬੇ ਸਮੇਂ ਤੋਂ ਲਮਕਾਏ ਜਾ ਰਹੇ ਇੱਕ ਇਸ਼ੂ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਦੇ ਬਾਰੇ। ਜਿਸ ਤਰੀਕੇ ਦੇ ਨਾਲ ਵਿਵਾਦਤ ਤਰੀਕੇ ਦੇ ਨਾਲ ਇੱਕ ਜਥੇਦਾਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤੀ ਕਰਕੇ ਉਹਨਾਂ ਨੂੰ ਵਿਵਾਦਾਂ ਦੇ ਘੇਰੇ ਦੇ ਵਿੱਚ ਪੂਰੀ ਤਰ੍ਹਾਂ ਇਸ ਟਾਈਮ ਘੇਰ ਕੇ ਰੱਖਿਆ ਯਾਰ, ਉਹ ਮਸਲਾ ਕਿਸੇ ਵੀ ਤਨ ਪਤਨ ਨਹੀਂ ਲੱਗ ਰਿਹਾ। ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਤੁਸੀਂ ਇੱਥੇ ਸਾਰੇ ਪਹੁੰਚੇ ਹੋ, ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਜਥੇਦਾਰ ਸਾਹਿਬਾਨਾਂ ਦਾ ਇਸ਼ੂ ਆ, ਇਹ 6 ਜੂਨ ਦੇ ਲਾਗੇ ਇੱਕ ਵਾਰੀ ਫਲੇਅਰ ਅਪ ਹੋਇਆ। ਹਾਲਾਂਕਿ ਇਹ ਜਿਹੜੀ ਅੱਗ ਸੀਗੀ ਇਹ ਪਹਿਲਾਂ ਹੀ ਸੁਲਗਣੀ ਸ਼ੁਰੂ ਹੋ ਗਈ ਸੀ, ਜਦੋਂ ਭਾਈ ਕੁਲਦੀਪ ਸਿੰਘ ਗੜਗੱਜ ਦੀ ਇੱਕ ਵਿਵਾਦਤ ਤਰੀਕੇ ਦੇ ਨਾਲ, ਗੈਰ ਸਿਧਾਂਤਕ ਤਰੀਕੇ ਦੇ ਨਾਲ ਨਿਯੁਕਤੀ ਕੀਤੀ ਗਈ। ਉਸ ਦਿਨ ਤੋਂ ਹੀ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਔਰ ਇੰਜ ਮਹਿਸੂਸ ਹੁੰਦਾ ਸ਼ਾਇਦ ਉਹਦੇ ਵਿੱਚੋਂ ਵੀ ਇੱਕ ਸੈਕਸ਼ਨ ਨੇ ਉਹਨਾਂ ਨੂੰ ਜਥੇਦਾਰ ਮਿਥਿਆ ਆ, ਬਾਕੀ ਪੂਰੇ ਪੰਥ ਨੇ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਜਥੇਦਾਰ ਸਵੀਕਾਰ ਨਹੀਂ ਸੀ ਕੀਤਾ। ਔਰ ਐਸੇ ਹਾਲਾਤ ਬਣਦੇ ਗਏ, ਐਸੇ ਘਟਨਾਵਾਂ ਵਿੱਚ ਵਾਪਰਦੀਆਂ ਗਈਆਂ, ਜਿੱਥੇ ਜਾ ਕੇ ਦੁਬਾਰਾ ਜਦੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਪੋਜੀਸ਼ਨ ਸੰਭਾਲੀ, ਕਿਉਂਕਿ ਵਿੱਚ ਉਹ ਅਸਤੀਫਾ ਦੇ ਗਏ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਤੇ ਜਦੋਂ ਦੁਬਾਰਾ ਫਿਰ ਪੋਜੀਸ਼ਨ ਤੇ ਆਏ ਨੇ, ਤੇ ਕਿਉਂਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਹੋਈ ਸੀ, ਔਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਵਿਵਾਦ ਸਾਰਾ ਸ਼ੁਰੂ ਹੋ ਗਿਆ ਸੀ ਜਥੇਦਾਰ ਸਾਹਿਬਾਨਾਂ ਵਾਲਾ। ਔਰ ਨਿਹੰਗ ਸਿੰਘ ਜਥੇਬੰਦੀਆਂ ਤੋਂ ਲੈ ਕੇ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਨਿਯੁਕਤੀ ਕੀਤੀ ਗਈ ਸੀ, ਉਹਨੂੰ ਮੁੱਖ ਰੱਖ ਕੇ ਪਹਿਲੇ ਦਿਨੋਂ ਹੀ ਇਹ ਸਾਫ਼ ਕਰ ਦਿੱਤਾ ਸੀ ਕਿ ਇਸ ਤਰੀਕੇ ਦੇ ਨਾਲ ਜਥੇਦਾਰ ਸਾਹਿਬਾਨ ਜਿਹੜੇ ਲਾਏ ਜਾ ਰਹੇ ਨੇ ਇਹ ਸਵੀਕਾਰ ਨਹੀਂ ਗਏ, ਔਰ ਜਿਸ ਤਰੀਕੇ ਦੇ ਨਾਲ ਪੁਰਾਣੇ ਲਾਏ ਜਾ ਰਹੇ ਨੇ ਉਹ ਵੀ ਠੀਕ ਨਹੀਂ। ਔਰ ਉਸ ਤੋਂ ਬਾਅਦ ਜਦੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਬਤੌਰ ਪ੍ਰਧਾਨ ਵਾਪਸੀ ਹੁੰਦੀ ਆ, ਤੇ ਉਹਨਾਂ ਨੇ ਆ ਕੇ ਇੱਕ ਬੜਾ ਹੀ ਅਹਿਮ ਫੈਸਲਾ ਲਿਆ ਸੀ, ਇੱਕ ਅਹਿਮ ਐਲਾਨ ਕੀਤਾ ਸੀ ਕਿ ਬਹੁਤ ਜਲਦ ਵਿਧੀ ਵਿਧਾਨ ਦੇ ਤਹਿਤ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਹੋਏਗੀ। ਔਰ ਉਹਨਾਂ ਨੇ ਪੂਰੀ ਕੌਮ ਦੇ ਕੋਲੋਂ ਸੁਝਾਅ ਮੰਗੇ, ਜਥੇਬੰਦੀਆਂ ਦੇ ਕੋਲੋਂ ਓਪਨ ਉਹਨਾਂ ਨੇ ਮੈਸੇਜ ਦਿੱਤਾ, ਸਾਰਿਆਂ ਨੂੰ ਸੁਝਾਅ ਮੰਗੇ ਉਹਨਾਂ ਨੇ ਕਿ ਕਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧੀ ਵਿਧਾਨ ਕੀ ਹੋਣਾ ਚਾਹੀਦਾ ਆ, ਉਹਦੇ ਬਾਰੇ 'ਚ ਉਹਨਾਂ ਨੇ ਕੌਮ ਦੇ ਕੋਲੋਂ ਸੁਝਾਅ ਮੰਗੇ ਸੀ। ਔਰ ਅਲੱਗ-ਅਲੱਗ ਸੈਕਸ਼ਨਸ ਨੇ ਆਪਣੇ ਸੁਝਾਅ ਦਿੱਤੇ ਵੀ, ਜਿਹਦੇ ਵਿੱਚ ਦਲ ਖਾਲਸਾ ਵੀ ਸ਼ਾਮਲ ਹੈ। ਅਸੀਂ ਵੀ ਆਪਣੇ ਤੌਰ ਦੇ ਉੱਤੇ ਜਿਹੜਾ ਇੱਕ ਤਕਰੀਬਨ 20 ਸਾਲ ਪਹਿਲਾਂ ਵੀ ਇਹਦੇ ਉੱਤੇ ਕੰਮ ਕੀਤਾ ਗਿਆ ਸੀਗਾ, ਉੱਥੇ ਕਮੇਟੀ ਬਣੀ ਸੀ ਜਿਹਦੇ 'ਚ ਅਲੱਗ-ਅਲੱਗ ਜਥੇਬੰਦੀਆਂ ਸੀ ਜਿਨ੍ਹਾਂ ਨੇ ਕੰਮ ਕੀਤਾ ਸੀ ਕਿ ਕਿਵੇਂ ਜਥੇਦਾਰ ਸਾਹਿਬਾਨਾਂ ਦੀ ਸੇਵਾ ਮੁਕਤੀ ਤੇ ਨਿਯੁਕਤੀ ਦਾ ਜਿਹੜਾ ਪ੍ਰੋਸੈਸ ਹੈ ਉਹ ਕੀਤਾ ਜਾ ਸਕਦਾ ਆ। ਉਹਦੀ ਕਾਪੀ ਵੀ ਜਿਹੜੀ ਆ ਉਹ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਦਿੱਤੀ ਸੀ। ਬਾਕੀਆਂ ਨੇ ਵੀ ਹੋ ਸਕਦਾ ਦਿੱਤੇ ਹੋਣ, ਕਿਉਂਕਿ ਪਬਲਿਕ ਦੇ ਵਿੱਚ ਤੇ ਆਇਆ ਨਹੀਂ ਵੀ ਕਿੰਨੇ ਕਿੰਨੇ ਦਿੱਤੇ ਨੇ ਤੇ ਕੀ ਦਿੱਤਾ ਆ, ਸੋ ਉਹ ਗੱਲਾਂ ਉੱਥੇ ਰਹਿ ਗਈਆਂ। ਔਰ ਇਹ ਗੱਲ ਕਹੀ ਗਈ ਸੀ, 2 ਵਾਰ ਡੈਡਲਾਈਨਸ ਵਧਾਈਆਂ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਵੀ ਪਹਿਲਾਂ ਇਸ ਤਰੀਕ ਤੱਕ, ਉਸ ਤੋਂ ਬਾਅਦ 20 ਮਈ ਤੱਕ ਦਾ ਸਮਾਂ ਵੀ ਜਿਹੜਾ ਆ ਉਹ ਵਧਾ ਦਿੱਤਾ ਗਿਆ ਸੀ ਵੀ ਉਦੋਂ ਤੱਕ ਅਸੀਂ ਅਜੇ ਆਪਣੇ ਜਿਹੜੇ ਸੁਝਾਅ ਆ ਕੌਮ ਦੇ ਵਿੱਚੋਂ ਉਹਦੀ ਉਡੀਕ ਕਰਾਂਗੇ। 20 ਮਈ ਦਾ ਸਮਾਂ ਵੀ ਲੰਘ ਗਿਆ, 6 ਜੂਨ ਸਿਰ ਤੇ ਆ ਗਈ ਸੀ, ਘੱਲੂਘਾਰਾ ਦਿਵਸ ਆ ਗਿਆ ਸੀ। ਇਹ ਮਸਲਾ ਸਮਾਂ ਰਹਿੰਦੇ ਹੱਲ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਦਮਦਮੀ ਟਕਸਾਲ ਨੇ ਇੱਕ ਐਕਟਿਵ ਰੋਲ ਅਦਾ ਕੀਤਾ। ਕੋਈ ਸਹਿਮਤ ਨਹੀਂ ਸਹਿਮਤ ਅਸੀਂ ਉਹਦੇ ਤੇ ਮੈਂ ਅੱਜ ਕਮੈਂਟ ਨਹੀਂ ਕਰਨਾ,
पर उन्होंने एक रोल अदा किया और ये कहा कि जथेदार साहबान नूं 6 जून नूं संदेश नहीं देन दिता जाएगा। तो वो जिहड़ा प्रोसैस सारा 6 जून वाला साडे सामने लंघिया वो असीं सारिਆਂ ने वेख्या जिस तरीके दे नाल श्रोमणी कमेटी वालों थापे जथेदार नूं अरदास दे विच ही सारा कुछ कहना पिया। हुण ये सारे हालात बने क्यों, उहदा सिर्फ एक ही कारण निकल के सामने आउंदा ही कि कोई तरीकाकार नहीं है जथेदार साहिबाना की सेवा मुक्ति का तो नियुक्ति का। और उहदे लई श्रोमणी गुरुद्वारा प्रबंधक कमेटी के प्रधान साहब ने ये पहलकदमी की सी। हालांकि पहला भी गल्लां चलियां सी पर अज के दौर पहलकदमी की कि उन्होंने कहा कि बहुत जल्द विधि विधान बनेगा। अज तक उहदे बारे कुछ नहीं होया। ये कहा गया कि जदों सुझाव आ जाएंगे माहिरां दी कमेटी बनाई जाएगी उहदे उत्ते काम होएगा। पर इंज महसूस हो रहा है कि शायद एक पर्टिकुलर ईवेंट एक पर्टिकुलर डे जिहड़ा उन्होंने लंघा लिया गया है पर उस तो बाद भी उहदे उत्ते टोटल खामोशी आ। सो असीं ये चाहुंदे आ कि इहदे उत्ते जिहड़ा आ वो अगे काम होना चाहिए है, प्रोसैस अगे वधना चाहिए है। उहदे लई श्रोमणी गुरुद्वारा प्रबंधक कमेटी नूं चाहिए है कि ये तो पहला कि गां फिर दिवाली आ जाए तो उदों फिर जथेदारां दा रौला पवे, उस तो पहला ही ये जिहड़ा सारा प्रोसैस आ इहनूं कंप्लीट करना चाहिए है। कंप्लीट कह रहा मैं, शुरुआत नहीं कि दिवाली तो 2 दिन पहला शुरुआत कर ली। हुण समा आ जिन्ने सुझाव जिन्ने देने सी दे चुक्या है, जिन्ने आए ने उन्होंने विचारिया जाए, अपने कोलों जिहड़े उन्हां दे जिहड़े सुझाव ने उन्होंने कंसीडर किया जाए, जिहड़ी भी कमेटी बनाउणी आ बनाई जाए और उन्होंने एक टाइम बंद किया जाए कि इन्ने समय दे विच विधि विधान तैयार हो जाए और तैयार होने तो बाद इमीडिएटली लागू भी हो। ये ना होवे कि तैयार करके एक खरड़ा जिहड़ा रख लिया तो बाद फिर अगले 20 साल जिहड़ा इदां ही कौम जिहड़ी आ धक्के खांदी रहे। तैयार होवे सारिਆਂ ਦੀ राय जिथे जिथों आए ने भेजा जाए, जिथे मतलब जो भी प्रोसैस है सारा वो समा रहिंदिआं जिहड़ा आ वो कंप्लीट किया जाए ताकि जिहड़ा ये जथेदार साहिबाना वाला रौला आ ये खत्म होवे। क्योंकि ये नाल कल्ला ये नहीं है भी श्रोमणी गुरुद्वारा प्रबंधक कमेटी की शाख नूं ढाल लगदी है, जिस तरीके दे नाल जथेदार साहिबाना की पोस्ट नूं और अकाल तख्त साहिब नूं ढाल लग रही है, एक सिद्धांत नूं और एक जगह नूं और एक तख्त नूं ढाल लग रही है, उन्होंने कंसीडर करके असीं ये समझते हैं कि समा रहिंदे ये प्रोसैस जिहड़ा पूरा हो जाना चाहिए। और ये नाल ही कल्ला ये मिथ लैना कि दमदमी टकसाल नूं जां कुछ निहंग सिंह जथेबंदियां नूं जथेदार प्रवान नहीं आ, ये भी एक इल्यूजन है, एक भरम है। जिवें मैं तुहानूं पहलां दस्सिया भी पहले दिनों ही एक गल कह दी गई सी सारियां जथेबंदियां वालों कि ये जथेदार इस तरीके नाल प्रवान नहीं होने। ਉਹਦੇ बावजूद जिन्ना प्रोसैस असीं वेखदे हां कि इंज महसूस हो रहा जिवें ये श्रोमणी गुरुद्वारा प्रबंधक कमेटी की तो टकसाल की आपसी टसल हो भी इंज प्रजेंट किया जा रहा। मैं जे झूठ ना कहां तो प्रजेंट सही शब्द होएगा भी दुनिया में इंज विखा लिया जा रहा भी सिर्फ दमदमी टकसाल के मुखी नूं ये प्रवान नहीं गा तो दूसरे पासे श्रोमणी गुरुद्वारा प्रबंधक कमेटी आ तो इस करके उन्होंने दोवां की शायद आपसी लड़ाई आ तो श्रोमणी गुरुद्वारा प्रबंधक कमेटी भी सिर्फ दमदमी टकसाल नूं ही अपीज़ करन दे विच लगी हुई है, उन्होंने मनाउण दे विच लगी हुई है। ये गल ठीक नहीं। ठीक तो मेरा कहने का मतलब ये नहीं भी उन्होंने अपीज़ नहीं करना चाहिए। ठीक तो कहने का मतलब ये आ कि जे बाकी जथेबंदियां ने बाकी कौम ने दिन त्यौहार वाले दिन बिल्कुल तख्त के सामने जाके चौंकड़ियां नहीं मारियां तो यह मतलब ये नहीं है कि बाकी कौम खुश है। सो श्रोमणी कमेटी ने चाहिए है कि कोई भी ऐसा दिन ना आवे जिदण उदां दे हालात बनन जिदां दे 6 जून नूं बने ने। असीं इदां दे हालात नहीं बनाउणा चाहुंदे, इस करके दिन त्यौहार दे उत्ते जां कोई दिन जिहड़ा आउंदा उत्ते असीं खामोश रहिंदे आ। और उदों भी असीं ये गल कही सी भी जी साडी खामोशी उस दिन दे उत्ते लैके आ, इहदा मतलब ये नहीं है भी जथेदार प्रवान ने। सो हुण भी जिहड़ी ये सारा जिहड़ा प्रोसैस आ वो श्रोमणी गुरुद्वारा प्रबंधक कमेटी नूं समा रहिंदे पूरा करना चाहिए ताकि ये जथेदार साहिबाना वाला जिहड़ा इशू आ ये एक बारी किसी तन पतन लग सके ताकि जिहड़ियां वार वार पोजीशन के उत्ते तख्त के उत्ते उंगलां उठदियां ने वो खत्म हो जाण। दूसरा अज दे दिन 19 जून नूं अमृतसर स्टैंडर्ड टाइम के मुताबक पंजाब के टाइम के मुताबक 19 जून नूं ते कनेडा के टाइम के अनुसार 18 तरीक नूं शाम नूं उत्थे कनेडा की धरती के उत्ते खालिस्तानी एक्टिविस्ट और गुरु नानक सिख गुरुद्वारा डेल्टा सरी के मुख्य सेवादार भाई हरदीप सिंह निज्जर नूं गोलियां मार के शहीद कर दिता गया।
ਅੱਜ ਉਹਨਾਂ ਦੀ ਸ਼ਹਾਦਤ ਦੀ 2nd ਐਨੀਵਰਸਰੀ ਆ। 2 ਸਾਲਾਂ ਦੇ ਵਿੱਚ ਕੋਈ ਵੀ ਐਸਾ ਪੁਆਇੰਟ ਨਹੀਂ ਆਇਆ ਜਿੱਥੇ ਸਿੱਖ ਕੌਮ ਨੇ ਇਸ ਇੰਸੀਡੈਂਟ ਨੂੰ ਵਿਸਾਰਿਆ ਹੋਵੇ, ਭੁੱਲਿਆ ਹੋਵੇ। ਔਰ ਕੱਲਾ ਸਿੱਖ ਕੌਮ ਨੇ ਨਹੀਂ, ਪੂਰਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀਆਂ ਵਰਲਡ ਪਾਵਰਸ ਨੇ ਉਹਨਾਂ ਦੇ ਡਿਸਕਸ਼ਨ ਟੇਬਲ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਤੇ ਖਾਲਿਸਤਾਨ, ਇਹ 2 ਸ਼ਬਦ ਪਿਛਲੇ 2 ਸਾਲਾਂ ਦੇ ਉੱਤੋਂ ਉਹਨਾਂ ਦੀਆਂ ਫਾਈਲਾਂ ਦੇ ਵਿੱਚ, ਉਹਨਾਂ ਦੇ ਟੇਬਲਾਂ ਦੇ ਉੱਤੇ ਔਰ ਉਹਨਾਂ ਦੇ ਜ਼ਬਾਨਾਂ ਦੇ ਉੱਤੇ ਆ ਰਹੇ ਨੇ, ਡਿਸਕਸ ਹੋ ਰਹੇ ਨੇ। ਔਰ 3 ਜੁਲਾਈ ਨੂੰ ਦਲ ਖਾਲਸਾ ਦੇ ਬਾਨੀ ਆਗੂ ਭਾਈ ਗਜਿੰਦਰ ਸਿੰਘ ਇਸ ਸੰਸਾਰ ਤੋਂ ਪਿਛਲੇ ਸਾਲ ਸਰੀਰਕ ਰੂਪ ਦੇ ਵਿੱਚ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਹੈ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ। ਬਹੁਤ ਸਾਰੀ ਦੁਨੀਆ ਨੂੰ ਪਤਾ ਵੀ ਆ, ਕਈਆਂ ਨੂੰ ਇਸ ਗੱਲ ਦਾ ਇਲਮ ਨਹੀਂ ਆ ਕਿ ਭਾਈ ਹਰਦੀਪ ਸਿੰਘ ਨਿੱਜਰ ਤੇ ਭਾਈ ਗਜਿੰਦਰ ਸਿੰਘ, ਇਹਨਾਂ ਦੇ ਵਿੱਚ ਕੱਲਾ ਪੰਥਕ ਹੀ ਨਹੀਂ, ਜਿਸ ਤਰੀਕੇ ਨਾਲ ਇਹਨਾਂ ਦਾ ਮਿਲਣ ਵਰਤਨ ਹੀ ਇੱਕ ਤਰੀਕੇ ਦੇ ਨਾਲ ਬਜ਼ੁਰਗ ਤੇ ਨੌਜਵਾਨ ਵਾਂਗੂ, ਇੱਕ ਪਿਓ ਤੇ ਪੁੱਤਰ ਵਾਂਗੂ ਇਹ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਮਿਲਦੇ ਵਰਤਦੇ ਸੀ। ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਦੇ ਸਾਥੀ ਸੀ ਉਹ ਸਾਰੇ ਜਾਣਦੇ ਆ ਕਿ ਉਹ ਭਾਈ ਗਜਿੰਦਰ ਸਿੰਘ ਉਹਨਾਂ ਨੂੰ ਬਾਪੂ ਜੀ ਕਹਿ ਕੇ ਸੰਬੋਧਨ ਕਰਦੇ ਸੀ। ਸੋ ਉਹਨਾਂ ਦਾ ਰਿਸ਼ਤਾ ਪੰਥਕ ਦਾ ਹੈ ਹੀ ਹੈ, ਉਹਦੇ ਨਾਲ ਨਾਲ ਜਿਹੜਾ ਇੱਕ ਪੰਥਕ ਪਿੜ ਦੇ 'ਚ ਚੱਲਦਿਆਂ ਪਰਸਨਲ ਵੀ ਬਣ ਜਾਂਦਾ ਉਹ ਵੀ ਸੀਗਾ। ਸੋ ਉਹਨਾਂ ਦੀ ਇੱਕ ਸਾਂਝ ਵੀ ਸੀ। ਸੋ ਉਸ ਸਾਂਝ ਨੂੰ ਮੁੱਖ ਰੱਖਦੇ ਹੋਏ, ਉਸ ਰਿਲੇਸ਼ਨ ਨੂੰ ਮੁੱਖ ਰੱਖਦੇ ਹੋਏ ਔਰ ਦੋਨਾਂ ਦੀ ਜੀਵਨ ਨੂੰ, ਸੰਘਰਸ਼ ਨੂੰ ਮੁੱਖ ਰੱਖਦੇ ਹੋਏ, ਕਿਉਂਕਿ ਭਾਈ ਗਜਿੰਦਰ ਸਿੰਘ ਨੇ ਆਪਣਾ ਪੂਰਾ ਜੀਵਨ ਸੰਘਰਸ਼ ਦੇ ਲੇਖੇ ਲਾਇਆ, ਵਿਚਾਰਧਾਰਕ ਰੂਪ ਦੇ ਵਿੱਚ ਵੀ ਉਹਨਾਂ ਨੇ ਪੈਰ ਦੇ ਉੱਤੇ ਕੌਮ ਦੀ ਅਗਵਾਈ ਕੀਤੀ। ਉੱਥੇ ਹੀ ਭਾਈ ਹਰਦੀਪ ਸਿੰਘ ਨਿੱਜਰ ਨੇ ਜਿਹੜਾ ਆ ਉਹ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਰਹਿ ਕੇ ਪੰਜਾਬ ਦੀ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਸੰਘਰਸ਼ ਕੀਤਾ। ਉਹਨਾਂ ਦੋਨਾਂ ਦੇ ਸੰਘਰਸ਼ ਨੂੰ ਅਹਿਮੀਅਤ ਦਿੰਦੇ ਹੋਏ, ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਦਲ ਖਾਲਸਾ ਵੱਲੋਂ ਸਾਂਝੇ ਤੌਰ ਦੇ ਉੱਤੇ ਦੋਵਾਂ ਹੀ ਸ਼ਖਸੀਅਤਾਂ ਦੇ ਅਖੰਡ ਪਾਠ ਸਾਹਿਬ ਦੇ ਭੋਗ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਭਾਈ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਉਹਨਾਂ ਦੇ ਸਥਾਨ ਦੇ ਉੱਤੇ ਪਾਏ ਜਾਣਗੇ। 3 ਜੁਲਾਈ ਨੂੰ ਜਿੱਦਣ ਭਾਜੀ ਸੰਸਾਰਕ ਯਾਤਰਾ ਪੂਰੀ ਕਰਕੇ ਗਏ ਸੀ, ਉਸ ਦਿਨ ਭੋਗ ਆਰੰਭ ਹੋਣਗੇ। ਔਰ 5 ਜੁਲਾਈ ਨੂੰ ਸਵੇਰੇ 8 ਵਜੇ ਦੋਨਾਂ ਦੀ ਸੰਘਰਸ਼ ਨੂੰ ਨਤਮਸਤਕ ਹੁੰਦੇ ਹੋਏ, ਉਹਨਾਂ ਨੂੰ ਯਾਦ ਕਰਦੇ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ 5 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਉਹਨਾਂ ਦੇ ਸਥਾਨ ਦੇ ਉੱਤੇ ਭੋਗ ਪਾਏ ਜਾਣਗੇ। ਸੋ ਜਿੱਥੇ ਅਸੀਂ ਆਪਣੀ ਪੰਜਾਬ ਵਾਸਤੇ ਕੌਮ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਭੋਗ ਦੇ ਸ਼ਾਮਲ ਹੋਣ, ਉੱਥੇ ਹੀ ਨਾਲ ਦੀ ਨਾਲ ਇਹ ਵੀ ਜਾਣਕਾਰੀ ਮੈਂ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਇਹਨਾਂ ਦੋਨਾਂ ਦੇ ਭੋਗ ਜਿਹੜੇ ਆ ਉਹ ਜਰਮਨ ਵੀ ਪੈਣਗੇ, ਇੰਗਲੈਂਡ ਵੀ ਪੈਣਗੇ ਔਰ ਕੈਨੇਡਾ ਦੇ ਵਿੱਚ ਵੀ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ ਜਿਹੜੇ ਆ ਇਸੇ ਤਰੀਕ ਨੂੰ 5 ਤੇ 6 ਤਰੀਕ ਨੂੰ ਜਿਹੜੇ ਆ ਉਹ ਕਾਫੀ ਥਾਵਾਂ ਦੇ ਉੱਤੇ ਉਲੀਕ ਦਿੱਤੇ ਗਏ ਆ। ਸੋ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੂੰ 5 ਤੇ 6 ਤਰੀਕ ਨੂੰ ਅਲੱਗ-ਅਲੱਗ ਗੁਰਦੁਆਰੇ, ਅਲੱਗ-ਅਲੱਗ ਜਗ੍ਹਾ ਦੇ ਉੱਤੇ ਦੁਨੀਆ ਦੇ ਵਿੱਚ ਯਾਦ ਕੀਤਾ ਜਾਣਾ ਹੈ। ਔਰ ਜਿੱਦਣ ਇਹ ਯਾਦ ਹੋਣਗੇ ਉਹਦੇ ਨਾਲ ਦੀ ਨਾਲ ਹੀ ਭਾਈ ਹਰਦੀਪ ਸਿੰਘ ਨਿੱਜਰ ਦਾ ਕੇਸ ਜਿਹੜਾ ਆ ਉਹ ਖਾਸ ਤੌਰ ਦੇ ਉੱਤੇ ਫਿਰ ਦੁਬਾਰਾ ਯਾਦ ਕੀਤਾ ਜਾਏਗਾ। ਔਰ ਭਾਈ ਹਰਦੀਪ ਸਿੰਘ ਨਿੱਜਰ ਦੇ ਕੇਸ ਦੇ ਕਾਰਨ ਜਿਹੜੀ ਇੱਕ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨਸ ਦੇ ਵਿੱਚ ਜੋ ਰਿਫਟ ਪਈ ਸੀ, ਜਿਹਨੂੰ ਭਰਨ ਦੀ ਪਿਛਲੇ ਦਿਨਾਂ ਦੇ ਵਿੱਚ ਅਖਬਾਰਾਂ ਨੇ ਬਹੁਤ ਕੋਸ਼ਿਸ਼ ਕੀਤੀ ਆ। ਔਰ G7 ਮੀਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੰਡੀਆ ਨੂੰ ਇਨਵਾਈਟ ਕੀਤਾ ਗਿਆ ਔਰ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉੱਥੇ ਗਏ ਨੇ, ਉੱਥੇ ਦੀ ਸਾਰੀ ਡਿਵੈਲਪਮੈਂਟਸ ਜਿਹੜੀ ਆ ਜਿਸ ਤਰੀਕੇ ਦੇ ਨਾਲ ਅਸੀਂ ਵੇਖਦੇ ਹਾਂ, ਉਹਦਾ ਨਜ਼ਰੀਆ ਜਿਹੜਾ ਆ ਦਲ ਖਾਲਸਾ ਦੇ ਰਾਜਸੀ ਮਾਮਲਿਆਂ ਦੇ ਸਕੱਤਰ, ਪੋਲੀਟੀਕਲ ਅਫੇਅਰਸ ਦੇ ਸੈਕਟਰੀ ਸਰਦਾਰ ਕੰਵਰਪਾਲ ਸਿੰਘ ਤੁਹਾਡੇ ਨਾਲ ਸਾਂਝੇ ਕਰਨਗੇ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਦੇ ਬਾਰੇ ਜਿਹੜਾ ਦਲ ਖਾਲਸਾ ਦਾ ਨਜ਼ਰੀਆ ਹੈ, ਆਪਣਾ ਵਿਊ ਪੁਆਇੰਟ ਆ, ਉਹ ਤੁਹਾਡੇ ਨਾਲ ਸਾਂਝਾ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਇੱਕ ਹਫ਼ਤੇ ਦੇ ਵਿੱਚ ਜਿਹੜੀ ਕੈਨੇਡਾ ਦੇ ਵਿੱਚ ਸਰਗਰਮੀਆਂ ਹੋਈਆਂ ਨੇ, G7 ਸੰਮੇਲਨ ਹੋਇਆ, ਉਸ ਦੇ ਵਿੱਚ ਜਿਸ ਦਿਨ ਤੋਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਗਿਆ, ਉਸ ਦਿਨ ਤੋਂ ਹੀ ਸਿੱਖ ਆਵਾਮ ਦੇ ਵਿੱਚ ਤੇ ਖਾਸ ਤੌਰ ਤੇ ਸਿੱਖ ਕੈਨੇਡੀਅਨਸ ਦੇ ਵਿੱਚ ਇੱਕ ਬੇਚੈਨੀ ਸੀ, ਚਿੰਤਾ ਸੀ
ਔਰ ਕਈ ਤਰ੍ਹਾਂ ਦੇ ਖਦਸ਼ੇ ਵੀ ਸੀ। ਸਿੱਖ ਆਵਾਮ ਦੇ ਵਿੱਚ ਇਹ ਗੱਲ ਕੋਈ ਸੌਖੀ ਹਜ਼ਮ ਨਹੀਂ ਹੋਈ ਕਿ ਇੱਕਦਮ 2 ਸਾਲ ਜਿਸ ਕੈਨੇਡਾ ਨੇ ਆਪਣੇ ਪਾਰਲੀਮੈਂਟ ਦੇ ਵਿੱਚ ਹਿੰਦੁਸਤਾਨ ਦੀ ਖੁਫੀਆ ਏਜੰਸੀ ਰॉ ਨੂੰ ਸਿੱਧੇ ਬਲੇਮ ਕੀਤਾ ਹੋਵੇ ਭਾਈ ਨਿੱਜਰ ਦੇ ਕਤਲ ਲਈ, ਕੈਨੇਡਾ ਦੀ ਸੋਵਰੈਨਿਟੀ ਦੀ ਵਾਇਲੇਸ਼ਨ ਲਈ, ਉਸ ਕੈਨੇਡਾ ਦੀ ਬਦਲਵੀਂ ਸਰਕਾਰ ਜਿਹੜੀ ਨਵੀਂ ਸਰਕਾਰ ਆਈ ਹੈ ਉਹ ਇੱਕਦਮ ਨਰਿੰਦਰ ਮੋਦੀ ਨੂੰ G7 ਸੰਮੇਲਨ ਦੇ ਵਿੱਚ ਸੱਦਾ ਦੇ ਰਹੀ ਹੈ। ਕੈਨੇਡਾ ਦੀਆਂ ਜਥੇਬੰਦੀਆਂ ਨੇ, ਗੁਰਦੁਆਰਾ ਕਮੇਟੀਆਂ ਨੇ ਆਪਣਾ ਇਤਰਾਜ਼ ਕੈਨੇਡਾ ਦੀ ਸਰਕਾਰ ਨੂੰ ਜਤਾਇਆ ਔਰ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਮਾਰਕ ਕਾਰਨੀ, ਉਹਨਾਂ ਨੇ ਇਸ ਨੂੰ ਕੈਨੇਡਾ ਔਰ ਭਾਰਤ ਦੇ ਜਿਹੜੇ ਟ੍ਰੇਡ ਰਿਸ਼ਤੇ ਸੀ ਉਹਦਾ ਵਾਸਤਾ ਦੇ ਕੇ ਇਸ ਰਿਸ਼ਤੇ ਨੂੰ ਦੁਬਾਰਾ ਗੰਢਣ ਦੀ ਕੋਸ਼ਿਸ਼ ਕੀਤੀ ਗਈ। ਦਲ ਖਾਲਸਾ ਨੇ ਪੰਜਾਬ ਤੋਂ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਨੂੰ ਖਤ ਲਿਖਿਆ। ਖਤ ਅਸੀਂ G7 ਸੰਮੇਲਨ ਤੋਂ ਇੱਕ ਦਿਨ ਪਹਿਲਾਂ ਲਿਖਿਆ ਸੀ, 14 ਤਰੀਕ ਨੂੰ। ਅਸੀਂ ਉਹਨਾਂ ਨੂੰ ਵਾਜ਼ਿਹ ਕੀਤਾ ਕਿ ਸਿੱਖ ਆਵਾਮ ਦੇ ਅੰਦਰ ਤੁਹਾਡੇ ਇਸ ਫੈਸਲੇ ਤੇ ਇਤਰਾਜ਼ ਹੈ। ਅਸੀਂ ਨਹੀਂ ਚਾਹੁੰਦੇ ਕਿ ਟ੍ਰੇਡ ਟਾਈਜ਼ ਦੇ ਉੱਤੋਂ ਭਾਈ ਹਰਦੀਪ ਸਿੰਘ ਨਿੱਜਰ ਦੀ ਕੁਰਬਾਨੀ ਸ਼ਹਾਦਤ ਨੂੰ ਕੁਰਬਾਨ ਕੀਤਾ ਜਾਵੇ, ਉਸ ਦੀ ਬਲੀ ਲਈ ਜਾਵੇ। ਟ੍ਰੇਡ ਟਾਈਜ਼ ਹੋਣੇ ਚਾਹੀਦੇ ਨੇ ਦੋਨਾਂ ਮੁਲਕਾਂ ਦੇ ਵਿੱਚ। ਇਹ ਗੱਲ ਅਸੀਂ ਸਪਸ਼ਟ ਕਰ ਦਈਏ ਕਿ ਅਸੀਂ ਕਿਸੇ ਵੀ ਦੋ ਮੁਲਕਾਂ ਦੇ ਵਿੱਚ ਕੁੜੱਤਣ ਤਣਾਅ ਦੇ ਹੱਕ ਵਿੱਚ ਨਹੀਂ ਹਾਂ। ਅਸੀਂ ਤਾਂ ਚਾਹੁੰਦੇ ਹਾਂ ਭਾਰਤ ਦੇ ਪਾਕਿਸਤਾਨ ਦੇ ਨਾਲ ਵੀ ਸੁਖਾਵੇਂ ਮਾਹੌਲ ਦੇ ਵਿੱਚ ਰਿਸ਼ਤੇ ਹੋਣ, ਬਟ ਇਹ ਰਿਸ਼ਤੇ, ਇਹ ਟ੍ਰੇਡ, ਇਹ ਵਪਾਰ, ਇਹ ਆਰਥਿਕਤਾ ਮਨੁੱਖੀ ਅਧਿਕਾਰਾਂ ਦਾ ਹਨਨ ਕਰਕੇ, ਘਾਣ ਕਰਕੇ ਉਹਨਾਂ ਨੂੰ ਲਤਾੜ ਕੇ ਨਹੀਂ ਹੋਣੇ ਚਾਹੀਦੇ। ਸੋ ਹਿਊਮਨ ਰਾਈਟਸ ਜਿਹੜੇ ਆ ਉਹ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਔਰ ਅਮਰੀਕਾ, ਕੈਨੇਡਾ ਇਹਦਾ ਦਾਅਵੇਦਾਰ ਵੀ ਹੈ ਕਿ ਉਹ ਹਿਊਮਨ ਰਾਈਟਸ ਦਾ ਡਿਫੈਂਡਰ ਹੈ। ਸੋ ਇਹ ਖਤ ਅਸੀਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਲਿਖਿਆ ਔਰ ਅਸੀਂ ਉਹਨਾਂ ਨੂੰ ਕਿਹਾ ਕਿ ਜਦੋਂ ਤੁਸੀਂ ਨਰਿੰਦਰ ਮੋਦੀ ਨੂੰ G7 ਸੰਮੇਲਨ ਤੇ ਮਿਲੋਗੇ, ਤੁਸੀਂ ਭਾਈ ਨਿੱਜਰ ਦੇ ਲਈ ਇਸ ਰਜੀਮ ਨੂੰ, ਇਸ ਹੁਕਮਰਾਨਾਂ ਨੂੰ, ਹਿੰਦੁਸਤਾਨ ਦੇ ਹੁਕਮਰਾਨਾਂ ਨੂੰ ਅਕਾਊਂਟੇਬਲ ਠਹਿਰਾਓ। ਜਸਟਿਸ ਹੋਣਾ ਚਾਹੀਦਾ ਭਾਈ ਨਿੱਜਰ ਦੇ ਨਾਲ। ਔਰ ਇੱਕ ਗੱਲ ਦੀ ਸਾਨੂੰ ਤਸੱਲੀ ਵੀ ਹੈ ਕਿ ਜਿਹੜੇ G7 ਮੁਲਕਾਂ ਨੇ ਜਿਹੜੀ ਆਪਣੀ ਮੀਟਿੰਗ ਦੇ ਕਨਕਲੂਜਨ ਪਾਰਟ ਦੇ ਵਿੱਚ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈ, ਉਸ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਹੈ ਔਰ ਸਾਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਆਫਿਸ ਵੱਲੋਂ ਉਹ G7 ਦੀ ਸਟੇਟਮੈਂਟ ਹੂਬਹੂ ਸਾਨੂੰ ਵਾਪਸ ਈਮੇਲ ਵੀ ਕੀਤੀ ਗਈ ਹੈ। ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਹੈ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪਹਿਲੀ ਵਾਰ ਅੰਤਰਰਾਸ਼ਟਰੀ ਇਸ ਵੱਡੇ ਪੱਧਰ ਤੇ ਅਹਿਮ ਪਲੇਟਫਾਰਮ ਤੋਂ ਜ਼ਿਕਰ ਹੋਇਆ ਔਰ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮਤਲਬ ਹੈ ਕਿ ਸਰਹੱਦਾਂ ਟੱਪ ਕੇ ਕ੍ਰਾਈਮ ਕੀਤਾ ਗਿਆ, ਸਰਹੱਦਾਂ ਟੱਪ ਕੇ ਕਤਲ ਕੀਤੇ ਗਏ ਔਰ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਇਆ। ਇਹ ਸ਼ਬਦਾਵਲੀ ਬਾਅਦ ਵਿੱਚ ਅਮਰੀਕਾ, ਕੈਨੇਡਾ ਦੇ ਵਿੱਚ ਵਰਤੋਂ ਵਿੱਚ ਆਈ ਹੈ। ਸੋ ਇੱਕ ਤਰੀਕੇ ਦੇ ਨਾਲ G7 ਦੇ ਵਿੱਚ ਬੇਸ਼ੱਕ ਸਿੱਖ ਨੁਮਾਇੰਦਗੀ ਨਹੀਂ ਸੀ ਹੈਗੀ, ਬਟ ਭਾਈ ਨਿੱਜਰ ਤੇ ਸਿੱਖ ਉੱਥੇ ਫਿਗਰ ਹੋਏ ਨੇ, ਉੱਥੇ ਉਹਨਾਂ ਦਾ ਜ਼ਿਕਰ ਹੋਇਆ ਔਰ ਪ੍ਰਾਈਮ ਮਿਨਿਸਟਰ, ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਭਾਈ ਨਿੱਜਰ ਦੇ ਹਵਾਲੇ ਦੇ ਨਾਲ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈ ਮਿਸਟਰ ਨਰਿੰਦਰ ਮੋਦੀ ਨੂੰ ਮਿਲਣ ਤੋਂ ਬਾਅਦ, ਉਹਨਾਂ ਨੇ ਕਿਹਾ ਕਿਉਂਕਿ ਇਹ ਕੇਸ ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚ ਹੈ, ਮੈਂ ਇਸ ਦੇ ਬਾਰੇ ਕੁਝ ਜ਼ਿਆਦਾ ਖੁਲਾਸਾ ਨਹੀਂ ਕਰ ਸਕਦਾ। ਸਾਡੀ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਨੂੰ ਇਹ ਬੇਨਤੀ ਹੈ ਕਿ ਬੇਸ਼ੱਕ ਇਹ ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚ ਹੈ, ਬਟ ਪਿਛਲੇ 2 ਸਾਲਾਂ ਤੋਂ ਕੈਨੇਡੀਅਨ ਜਾਂਚ ਜਿਹੜੀ ਏਜੰਸੀ ਹੈ
वो इस केस की जांच कर रही है। बेशक जिन्ना हत्थां ने भाई निज्जर नूं कतल किया गया सी वो गिरफ्तार कर ले गए ने, बट जिहड़े साजिशकर्ता ने जिन्हां ने साजिश घड़ी है वो हाली तक नंगे होने, गिरफ्तार होने और कानून के कटहरे दे विच खड़े करने बाकी ने। असी कैनेडा और इंडिया दे जिहड़े टाइज रीसैट हो रहे ने, मुड़ दोबारा लीहां ते लिआंदे जा रहे ने, रीसैट सो कॉल्ड रीसैट, असी उहदे बारे कहना चाहते हैं कि भाई निज्जर दे दा जिहड़ा मामला है वो इन्हां टाइज इन्हां रिश्तियां दी बली नहीं चढ़ना चाहिए। जिन्हां ने ये कतल करवाया वो कानून के कटहरे दे विच खड़े होने चाहिए ने। और जिस तरीके दे नाल दोनों मुल्कां ने अपने रिश्तियां नूं सुधारन वाले पासे कदम चुक्या, दोनों मुल्क एक गल नूं समझ लैन कि जिहड़ी शांति है वो चुप रिहा नहीं आउणी, वो इंसाफ नूं न्याय नूं लम्मा करन दे नाल नहीं आउणी, वो जस्टिस करन दे नाल ही आउणी। शांति जस्टिस दे नाल ही आउंदी है, साइलेंस दे नाल नहीं आउंदी। सो दोनों मुल्क भाई हरदीप सिंह निज्जर दे केस दे विच संजीदगी दे नाल, और उन्होंने ये बयान दे विच लिखिया और मिस्टर कार्नी ने एक गल कही भी है कि असी दोनों मुल्कां दे जिहड़ियां लॉ एनफोर्समेंट एजेंसीज ने उन्हां नूं एक दूजे दे नाल कोआपरेट करके काम करन दी हदायत की है। सो असी चाहुंदे हां कि दोनों कनेडियन जिहड़ी जांच है उन्होंने इंडिया की जांच जिहड़ी रॉ है या इन्हां दी सरकार है वो उनके नाल कोआपरेट करे और भाई हरदीप सिंह निज्जर का जिहड़ा केस है वो एक लॉजिकल कंक्लूजन तक पहुँचे। दुनिया दे विच खास तौर पर वैस्ट एशिया दे विच जिहड़े हालात बन रहे ने, जिस तरीके दे नाल इजराइल ने पहला इजराइल इस वेले जैनोसाइड करता चलिया आ रहा। उन्हें पहला पैलेस्टाइनस के 50,000 तो वध जिहड़े नागरिक सी गाजा के जिहड़े सिटीजन सी उन्हां दा शरेआम कतलेआम किया। दुनिया बोली, बस सिर्फ बोली, किसी ने कोई अगे हो के ऐसा कदम नहीं चुकिया कि इजराइल नूं रोकिया जाए। परसों ही 50 पैलेस्टाइनस जिहड़े राशन की उड़ीक कर रहे सी, लाइन च खड़े सी, उन्होंने गोलियां बंबां दे नाल मार दिता गया और दुनिया तमाशबीन होकर देख रही है। हुण इजराइल ने जिस तरीके दे नाल ईरान दे नाल जंग छेड़ दी है, ये जंग दुनिया नूं न्यूक्लियर वार वाले पासे तक रही है। बेशक अजे ये जंग रोकी जा सकती है और केवल इक्को एक मुल्क है जिहड़ा रोक सकता है, वह है USA, मिस्टर डोनाल्ड ट्रंप। लेकिन अफसोस है कि मिस्टर ट्रंप वो इस वेले उन्हें अपना असर रसूख वरत के G7 दे विच भी इजराइल के मगर अपने आप को स्टैंड किया, इजराइल की सपोर्ट की है और वो कह रहे हैं कि इजराइल नूं अपनी डिफेंस का हक है। पैलेस्टाइनस के 50,000 निहत्थे लोगों नूं मारन का लाइसेंस इजराइल नूं दिता गया। एक आदि डिफेंस है। जिस तरीके दे नाल हुण भी इजराइल ने ईरान के आर्मी ब्रास नूं अगे होके बिना किसी प्रोवोकेशन दे मारिया, ये किस तरीके की डिफेंस है। सो इजराइल नूं अगर कोई रोक सकता है तो वह अमेरिका रोक सकता है और साड़ी ये रिक्वेस्ट है कि दुनिया तबाही वाल जा रही है, अमेरिका अपना पॉजिटिव रोल प्ले करे, इस लड़ाई नूं रोकिया जाए क्योंकि ये जिहड़ी लड़ाई है ये न्यूक्लियर वॉर वाले पासे जा रही है। इस खित्ते दे विच पिछे ਜਿਹੀ पाकिस्तान इंडिया की कॉन्फ्लिक्ट हुई है, उहदे विच मिस्टर डोनाल्ड ट्रंप ने बार बार ये गल कही है कि इस खित्ते दे विच लड़ाई मैं रोकी है। अज मिस्टर मोदी की इंडियन न्यूज़पेपर दे विच दोबारा लगातार स्टेटमेंट्स आ रही है कि ये पाकिस्तान ते इंडिया की आपसी गलबात दे नाल लड़ाई रुकी है, बट नाल ही मिस्टर ट्रंप ने फिर दोहराया कि नहीं, ये लड़ाई मैं रोकी है।
ਹੁਣ ਜਾਂ ਤਾਂ ਮਿਸਟਰ ਟਰੰਪ ਝੂਠ ਬੋਲ ਰਹੇ ਨੇ ਜਾਂ ਮਿਸਟਰ ਮੋਦੀ ਝੂਠ ਬੋਲ ਰਹੇ ਨੇ, ਦੋਵਾਂ ਚੋਂ ਇੱਕ ਤਾਂ ਝੂਠ ਬੋਲ ਰਿਹਾ। ਸੋ ਅਗਰ ਅਮਰੀਕਾ ਦਾ ਵਰਲਡ ਪੁਲਿਸਮੈਨ ਦੇ ਤੌਰ ਤੇ ਰੋਲ ਦੇਖਿਆ ਜਾਵੇ ਤਾਂ ਲੱਗਦਾ ਕਿ ਮਿਸਟਰ ਟਰੰਪ ਸੱਚ ਬੋਲ ਰਹੇ ਨੇ ਔਰ ਮਿਸਟਰ ਮੋਦੀ ਝੂਠ ਬੋਲ ਰਹੇ ਨੇ। ਉਹ ਮੰਨ ਨਹੀਂ ਰਹੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਗੱਲ ਮੰਨਣ ਦੇ ਨਾਲ ਹਿੰਦੁਸਤਾਨ ਦੀ ਪਿਛਲੇ 50-60 ਸਾਲਾਂ ਤੋਂ ਜਿਹੜੀ ਪਾਲਿਸੀ ਲਾਈਨ ਚੱਲੀ ਆ ਰਹੀ ਹੈ ਕਿ ਅਸੀਂ ਕਸ਼ਮੀਰ ਦੇ ਵਿੱਚ ਥਰਡ ਪਾਰਟੀ ਦੀ ਮੀਡੀਏਸ਼ਨ ਨਹੀਂ ਹੋਣ ਦਿਆਂਗੇ, ਉਹ ਲਾਈਨ ਟੁੱਟਦੀ ਹੈ। ਹਿੰਦੁਸਤਾਨ ਨੇ ਇੱਕ ਤਰੀਕੇ ਦੇ ਨਾਲ ਇਨਡਾਇਰੈਕਟਲੀ ਕਸ਼ਮੀਰ ਮੁੱਦੇ ਤੇ ਥਰਡ ਪਾਰਟੀ ਦੀ ਮੀਡੀਏਸ਼ਨ ਮੰਨ ਲਈ ਹੈ ਜਦੋਂ ਟਰੰਪ ਨੇ ਇਹਨਾਂ ਦੋਨਾਂ ਦੀ ਲੜਾਈ ਨੂੰ ਰੋਕਿਆ। ਸੋ ਮਿਸਟਰ ਟਰੰਪ ਇਹੀ ਰੋਲ ਵੈਸਟ ਏਸ਼ੀਆ ਦੇ ਵਿੱਚ ਵੀ ਪਲੇ ਕਰਨ, ਅੱਗੇ ਵੀ ਯਕੀਨੀ ਬਣਾਉਣ, ਕਿਉਂਕਿ ਇੱਥੇ ਅਜੇ ਵੀ ਜਿਹੜੀ ਪੋਜੀਸ਼ਨ ਇੰਡੀਆ ਤੇ ਪਾਕਿਸਤਾਨ ਦੀ ਵੋਲੇਟਾਈਲ ਹੈ। ਕਸ਼ਮੀਰ ਦਾ ਮੁੱਦਾ ਅੱਜ ਵੀ ਜਿਉਂਦਾ ਤਿਉਂ ਹੈ। ਪੰਜਾਬ ਦੇ ਵਿੱਚ, ਨਾਗਾਲੈਂਡ ਦੇ ਵਿੱਚ ਵੀ ਲੋਕਾਂ ਦੇ ਵਿੱਚ ਬੇਚੈਨੀ ਹੈ, ਅਨਰੈਸਟ ਹੈ। ਉਹ ਵੀ ਆਪਣੀ ਆਜ਼ਾਦੀ ਲਈ ਲੜ ਰਹੇ ਨੇ। ਬੇਸ਼ੱਕ ਉੱਥੇ ਉਸ ਤਰੀਕੇ ਦੇ ਨਾਲ ਕੋਈ ਐਸੀਆਂ ਘਟਨਾਵਾਂ ਨਹੀਂ ਵਾਪਰ ਰਹੀਆਂ ਜਿਹਦੇ ਨਾਲ ਕਿ ਦੋਨੇ ਮੁਲਕਾਂ ਦੇ ਵਿੱਚ ਲੜਾਈ ਹੋ ਸਕੇ, ਬਟ ਲੋਕਾਂ ਦੇ ਵਿੱਚ ਬੇਚੈਨੀ ਹੈ। ਲੋਕਾਂ ਨੂੰ ਉਸੇ ਤਰ੍ਹਾਂ NSA ਤੇ UAP ਤਹਿਤ ਕੁਚਲਿਆ, ਦਬਾਇਆ, ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ। ਸੋ ਹਰ ਪਾਸੇ ਬੇਚੈਨੀ ਹੈ ਔਰ USA ਨੂੰ ਇੱਕ ਵਰਲਡ ਪੁਲਿਸਮੈਨ ਦਾ ਰੋਲ ਪਲੇ ਕਰਨਾ ਚਾਹੀਦਾ ਹੈ। ਇਹੀ ਸਾਡੀ ਮਿਸਟਰ ਟਰੰਪ ਨੂੰ ਗੁਜ਼ਾਰਿਸ਼ ਹੈ। ਸਰ, ਅਰਦਾਸ ਬਾਰੇ ਤੁਸੀਂ ਗੱਲ ਕਰ ਰਹੇ ਸੀ ਘਰ ਵਾਲੇ ਵਾਲੇ ਦੇ ਜਿੱਦਾਂ ਬਾਬਾ ਧੁੰਮਾ ਜੀ ਕਹਿੰਦੇ ਸੀ ਵੀ ਨਹੀਂ ਸੰਦੇਸ਼ ਦੇਣ। ਸਿੰਘ ਸਾਹਿਬ ਨੇ ਕਿਹਾ ਜੀ ਅਰਦਾਸ ਦੇ ਵਿੱਚ ਮੈਂ ਸੰਦੇਸ਼ ਦਿੱਤਾ। ਅਰਦਾਸ ਦੇ ਵਿੱਚ ਤੇ ਬੇਨਤੀ ਜੋ ਜਿਹੜੀ ਕੀਤੀ ਜਾ ਸਕਦੀ ਕਿ ਉਹ ਜਾਇਜ਼। ਉਹਨਾਂ ਨੇ ਗਿਆਨੀ ਕੁਲਦੀਪ ਸਿੰਘ ਨੇ ਆਪਣੀ ਮਨ ਦੀ ਗੱਲ ਕਹਿ ਦਿੱਤੀ ਹੈ। ਸੰਦੇਸ਼ ਤਾਂ ਕੌਮ ਨੂੰ ਦੇਈਦਾ, ਅਰਦਾਸ ਤੇ ਗੁਰੂ ਅੱਗੇ ਕਰੀਦੀ ਹੈ। ਗੁਰੂ ਨੂੰ ਕਾਹਦਾ ਸੰਦੇਸ਼? ਗੁਰੂ ਨੂੰ ਸੰਦੇਸ਼ ਨਹੀਂ ਹੁੰਦਾ। ਗੁਰੂ ਅੱਗੇ ਤੇ ਆਪਣੀ ਜਿਹੜੀ ਤੁਹਾਡੀ ਆਪਣੀ ਅਰਦਾਸ ਹੁੰਦੀ ਹੈ, ਤੁਹਾਡੇ ਆਪਣੇ ਮਨ ਦੀ ਜਿਹੜੀ ਹੁੰਦੀ ਹੈ ਵੇਦਨਾ, ਉਹ ਤੁਸੀਂ ਪ੍ਰਗਟ ਕਰਦੇ ਹੋ। ਸੋ ਉਹਨਾਂ ਨੇ ਆਪਣੇ ਗੱਲ ਜੋ ਉਹਨਾਂ ਨੇ ਸੰਦੇਸ਼ ਵਿੱਚ ਕਹਿਣੀ ਸੀ, ਉਹ ਗੱਲ ਉਹਨਾਂ ਨੇ ਗੁਰੂ ਅੱਗੇ ਰੱਖ ਦਿੱਤੀ ਹੈ, ਬਟ ਉਹਨੂੰ ਆਪਾਂ ਸੰਦੇਸ਼ ਨਹੀਂ ਕਹਿ ਸਕਦੇ। ਬਟ ਹਾਂ, ਸੰਦੇਸ਼ ਨਹੀਂ ਦਿੱਤਾ ਗਿਆ, ਇਹ ਗੱਲ ਕਲੀਅਰ ਹੈ। ਦੇਖੋ, ਮੇਰੇ ਸਾਥੀ ਨੇ ਵੀ ਪਹਿਲਾਂ ਗੱਲ ਦੱਸੀ ਹੈ, ਗੱਲ ਬੜੀ ਸਪਸ਼ਟ ਹੈ। 6 ਜੂਨ ਤੋਂ ਪਹਿਲਾਂ ਬਾਬਾ ਹਰਨਾਮ ਸਿੰਘ ਨੇ ਬੜਕ ਮਾਰੀ ਸੀ। ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਨੂੰ ਸੰਦੇਸ਼ ਜਾਰੀ ਕਰਨ ਨਹੀਂ ਦਿਆਂਗੇ। ਮਤਲਬ ਹੈ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਖਲਲ ਪਾਇਆ ਜਾਏਗਾ, ਰੋਕਿਆ ਜਾਏਗਾ, ਫਿਜ਼ੀਕਲੀ ਰੋਕਿਆ ਜਾਏਗਾ। ਔਰ ਉਹ ਜਿਸ ਤਰੀਕੇ ਦੇ ਨਾਲ ਬਾਬਾ ਹਰਨਾਮ ਸਿੰਘ ਉੱਥੇ ਪਹੁੰਚੇ ਆਪਣੇ ਸੰਗੀ ਸਾਥੀਆਂ ਦੇ ਨਾਲ, ਉਹ ਗੱਲ ਲੱਗਦੀ ਵੀ ਸੀ ਕਿ ਉੱਥੇ ਅਗਰ ਗਿਆਨੀ ਕੁਲਦੀਪ ਸਿੰਘ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਤੇ ਉੱਥੇ ਇੱਕ ਬਹੁਤ ਵੱਡਾ ਵਿਵਾਦ ਵੀ ਪੈਦਾ ਹੋ ਸਕਦਾ ਸੀ। ਆਪਸ ਵਿੱਚ ਬਹੁਤ ਕੁਝ ਵਿਗੜ ਸਕਦਾ ਸੀ। ਬਟ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਦੇ ਪਿੱਛੇ ਬੈਠਾ ਅਕਾਲੀ ਦਲ ਤੇ ਖਾਸ ਤੌਰ ਤੇ ਉਹਨਾਂ ਦਾ ਸੁਪਰੀਮੋ ਸੁਖਬੀਰ ਬਾਦਲ, ਇਹ ਉਦੋਂ ਹੀ ਕਿਉਂ ਜਾਗਦੇ ਆ ਜਦੋਂ ਕੋਈ ਬੜਕ ਮਾਰਦਾ, ਜਦੋਂ ਕੋਈ ਇਹ ਗੱਲ ਕਹਿੰਦਾ ਕਿ ਫਿਰ ਅਸੀਂ ਤੁਹਾਨੂੰ ਕੰਮ ਨਹੀਂ ਕਰਨ ਦਿਆਂਗੇ, ਉਦੋਂ ਹੀ ਕਿਉਂ ਜਾਗਦੇ ਆ? ਹੁਣ 6 ਜੂਨ ਨੂੰ ਬੀਤਿਆਂ ਵੀ ਤੇ 2 ਹਫ਼ਤੇ ਹੋ ਗਏ ਨੇ। ਕੀ ਕਦਮ ਚੁੱਕੇ? ਇੱਕ ਕਦਮ ਚੁੱਕਿਆ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਕਿ ਬਾਬਾ ਹਰਨਾਮ ਸਿੰਘ ਉਹਨਾਂ ਨੂੰ ਜਾ ਕੇ ਇਸ ਗੱਲ ਲਈ ਮਨਾ ਲਿਆ ਕਿ ਤੁਸੀਂ ਸੁਖਬੀਰ ਬਾਦਲ ਦੇ ਦਰਾਂ ਮੁਰੇ ਧਰਨਾ ਨਾ ਲਾਓ। ਬਸ ਇੰਨਾ ਕੁ ਕੰਮ ਕਰ ਲਿਆ ਕਿ ਉਹਨਾਂ ਦਾ ਧਰਨਾ ਰੁਕਵਾ ਲਿਆ। ਇਸ ਤੋਂ ਇਲਾਵਾ ਤੇ ਕੁਝ ਨਹੀਂ ਹੋਇਆ ਨਾ। ਜਦੋਂ ਤੁਹਾਨੂੰ ਪਤਾ ਹੈ ਕਿ ਇੱਕ ਅਹਿਮ ਮੁੱਦਾ ਹੈ, 6 ਜੂਨ ਨੂੰ ਜਿਸ ਤਰੀਕੇ ਦੇ ਨਾਲ ਸਾਰਿਆਂ ਦੇ ਸਾਹ ਸੁੱਤੇ ਸੀ, ਉਸ ਤਰੀਕੇ ਦੇ ਨਾਲ ਤਾਂ ਇਹ ਮਸਲਾ ਫੌਰੀ ਹੱਲ ਹੋਣਾ ਚਾਹੀਦਾ ਸੀ। ਔਰ ਇਹ ਕਿਹਾ ਗਿਆ ਕਿ ਅਸੀਂ ਜਲਦੀ ਕਮੇਟੀ ਬਣਾ ਕੇ ਇਸ ਦਾ ਫੌਰੀ ਹੱਲ ਵੀ ਕਰਾਂਗੇ। ਬਟ ਫਿਰ ਇੱਕ ਖਾਮੋਸ਼ੀ ਔਰ ਸਾਰਾ ਜ਼ੋਰ ਬਾਬਾ ਹਰਨਾਮ ਸਿੰਘ ਦੀਆਂ ਚਿੰਤਾਵਾਂ ਨੂੰ ਸੰਤੁਸ਼ਟ ਕਰਨ ਤੇ ਲੱਗਾ ਹੋਇਆ। ਬਾਕੀ ਪੰਥ ਤਾਂ ਸ਼੍ਰੋਮਣੀ ਕਮੇਟੀ ਨੂੰ, ਅਕਾਲੀ ਦਲ ਨੂੰ ਭੁੱਲਿਆ ਹੋਇਆ। ਇਹ ਪੰਥਕ ਮਸਲਾ ਹੈ। ਇਹ ਪਹਿਲੀ ਵਾਰੀ ਵਸੀਅਤ ਤੇ ਇਸ ਤਰ੍ਹਾਂ ਸੰਦੇਸ਼ ਨਹੀਂ ਦਿੱਤਾ ਗਿਆ, ਲੰਘਣਾ ਨਹੀਂ ਹੋਈ ਮਰਿਆਦਾ ਦੀ। ਇਹ ਮਰਿਆਦਾ ਨਹੀਂ ਹੈ, ਇਹ ਮਰਿਆਦਾ ਨਹੀਂ ਹੈ, ਪ੍ਰੈਕਟਿਸ ਹੈ, ਕਸਟਮ ਹੈ, ਰਵਾਇਤ ਹੈ। ਇਹ ਤਾਂ ਦਰਬਾਰ ਸਾਹਿਬ ਦੇ ਹਮਲੇ ਤੋਂ ਕੁਝ ਸਾਲਾਂ ਬਾਅਦ ਰਵਾਇਤ ਸ਼ੁਰੂ ਹੋਈ ਸੀ, ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਦਿੰਦੇ ਸੀ ਤੇ ਆਪਣਾ ਸੰਦੇਸ਼ ਵੀ ਨਹੀਂ ਸੀ ਦਿੰਦੇ, ਉਹ ਇੱਕ ਤਰੀਕੇ ਨਾਲ ਸ਼ਰਧਾਂਜਲੀ ਸੰਦੇਸ਼ ਪੜ੍ਹਦੇ ਸੀਗੇ। ਠੀਕ ਹੈ, ਜਿਹੜਾ ਜਥੇਦਾਰ ਅਕਾਲ ਤਖਤ ਸੰਦੇਸ਼ ਦਿੰਦੇ ਨੇ ਨਾ, ਉਹ ਬੰਦੀ ਛੋੜ ਦਿਵਸ ਤੇ ਹੀ ਦਿੰਦੇ ਅਕਾਲ ਤਖਤ ਤੋਂ, ਦਰਸ਼ਨੀ ਦਿਓੜੀ ਤੋਂ। ਮੌਜੂਦਾ ਪੰਥਕ ਹਾਲਾਤ ਨੇ
ਗਿਆਨੀ ਕੁਲਦੀਪ ਸਿੰਘ ਗੜਗੜ ਨੂੰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਮਾਨਤਾ ਨਹੀਂ ਦਿੱਤੀ ਔਰ ਗਿਆਨੀ ਗੜਗੜ ਹੋਰਾਂ ਨੇ ਜਿਹੜਾ ਪਟਨਾ ਸਾਹਿਬ ਦੇ ਜਥੇਦਾਰਾਂ ਨੂੰ ਜਿਹੜਾ ਤਲਬ ਕਰਕੇ ਉਹਨਾਂ ਦੀ ਕਮੇਟੀ ਨੂੰ ਤਲਬ ਕਰਕੇ ਜਿਹੜਾ ਨਵਾਂ ਵਿਵਾਦ ਪੈਦਾ ਹੋਇਆ, ਦਲ ਖਾਲਸਾ ਇਹਦੇ ਵਿੱਚ ਕਿੱਥੇ ਖੜਾ? ਦਲ ਖਾਲਸਾ ਇਹੀ ਮਹਿਸੂਸ ਕਰਦਾ ਹੈ ਕਿ ਗਿਆਨੀ ਕੁਲਦੀਪ ਸਿੰਘ ਨੂੰ ਆਪ ਹੀ ਸਮਝਣਾ ਚਾਹੀਦਾ ਹੈ ਕਿ ਮੈਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ। ਉਹਨਾਂ ਨੂੰ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਜਿਹੜਾ ਉਹਨਾਂ ਨੂੰ ਫਰਦਰ ਹੋਰ ਵਿਵਾਦਤ ਕਰੇ, ਔਰ ਉਹਨਾਂ ਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਕਿ ਮੇਰੇ ਫੈਸਲੇ ਪ੍ਰਵਾਨ ਨਹੀਂ ਹੋਣੇ। ਤੇ ਜਦੋਂ ਫੈਸਲੇ ਪ੍ਰਵਾਨ ਨਹੀਂ ਹੋਲੇ ਤੇ ਗਿਆਨੀ ਕੁਲਦੀਪ ਸਿੰਘ ਦੀ ਉਹਦੇ 'ਚ ਅਪਮਾਨ ਨਹੀਂ ਹੋਣਾ, ਅਪਮਾਨ ਜਥੇਦਾਰ ਦੀ ਪੋਜੀਸ਼ਨ ਦਾ ਹੋਣਾ, ਪਦਵੀ ਦਾ ਹੋਣਾ। ਸੋ ਇਹਨਾਂ ਨੂੰ ਆਪਣੀ ਪਦਵੀਆਂ ਦਾ ਮਾਨ ਸਨਮਾਨ ਆਪ ਬਹਾਲ ਕਰਨਾ ਚਾਹੀਦਾ ਹੈ। ਅਸੀਂ ਸ਼ੁਰੂ ਤੋਂ ਕਹਿੰਦੇ ਹਾਂ ਕਿ ਸੰਗਤ ਨੇ ਕਦੀ ਇਸ ਪਦਵੀ ਦਾ ਅਪਮਾਨ ਨਹੀਂ ਕੀਤਾ। ਜਿੰਨੇ ਵੀ ਗਿਆਨੀ ਗੁਰਬਚਨ ਸਿੰਘ ਤੋਂ ਉਸ ਤੋਂ ਬਾਅਦ ਜਿੰਨੇ ਵੀ ਇੱਥੇ ਬੈਠੇ ਨੇ ਉਹ ਖੁਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਪਦਵੀ ਦਾ ਅਪਮਾਨ ਕਰਾਉਣ ਦੇ ਲਈ ਜ਼ਿੰਮੇਵਾਰ ਨੇ। ਸਭ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਜਿਹੜੇ ਨੇ ਕੋਈ ਵੀ ਹੁਕਮਨਾਮਾ ਜਾਰੀ ਕਰਦੇ ਸੀ, ਉਹ ਜਿਹੜੇ ਮਰਜ਼ੀ ਤਖਤ ਤੋਂ ਆਪਸ ਵਿੱਚ ਇੱਕ ਦੂਜੇ ਦੇ ਉੱਤੇ ਜਿਹੜੇ ਨੇ ਉਹ ਵਿਸ਼ੇ ਲਾ ਕੇ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਇਹ ਬੈਠੇ ਸੰਸਥਾਵਾਂ ਦੇ ਉੱਤੇ ਬੈਠੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਅਗਰ ਅਸੀਂ ਇੱਥੇ ਬਿਠਾ ਦਿੱਤੇ ਗਏ ਹਾਂ ਸੇਵਾ ਲਈ ਤੇ ਸਾਨੂੰ ਇਹਨਾਂ ਸੰਸਥਾਵਾਂ ਦਾ ਮਾਣ ਘਟਾਉਣਾ ਨਹੀਂ ਚਾਹੀਦਾ। ਇੱਕ ਸਰ ਅੱਜ ਕੱਲ੍ਹ ਇੱਕ ਹੋਰ ਵਿਵਾਦ ਚੱਲ ਰਿਹਾ ਹੈ, ਇੱਕ ਜਿਹੜਾ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋ, ਉਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਨੌਜਵਾਨ ਲੜਕੀਆਂ ਵੀ ਤੇ ਲੜਕੇ ਵੀ ਓਬਸੈਂਸ ਕੰਟੈਂਟ ਪੋਸਟਸ ਕਰ ਰਹੇ ਨੇ। ਵਲਗਰ ਕੰਟੈਂਟ ਸੋਸ਼ਲ ਮੀਡੀਆ ਤੇ ਬਹੁਤ ਹੈ, ਲੜਕੀਆਂ ਔਰ ਲੜਕਿਆਂ ਸਾਰਿਆਂ ਵੱਲੋਂ, ਠੀਕ ਹੈ। ਇੱਕ ਤਾਂ ਡਿਫਰੈਂਸ਼ੀਏਟ ਕਰਨਾ ਬੰਦ ਕਰੀਏ ਕਿ ਲੜਕੀ ਤੇ ਲੜਕਾ, ਇਹ ਲੜਕੀ ਹੈ ਇਹਨੇ ਕੀਤਾ ਤੇ ਇਹ ਸਜ਼ਾ ਦੇ ਹੱਕਦਾਰ ਨਹੀਂ ਹੈ, ਤੇ ਲੜਕਾ ਹੈ ਤੇ ਉਹ ਸਜ਼ਾ ਦਾ ਹੱਕਦਾਰ ਹੈ। ਇਹ ਜਿਹੜੀ ਆਪਣਾ ਬਾਇਸਨੈਸ ਹੈ ਇਹ ਤੇ ਪਹਿਲਾਂ ਇੱਕ ਖਤਮ ਹੋਣੀ ਚਾਹੀਦੀ ਹੈ। ਲੜਕਾ ਲੜਕੀਆਂ ਇੱਦਾਂ ਦੇ ਵਲਗਰ ਕੰਟੈਂਟ ਬਹੁਤ ਪੋਸਟ ਕਰ ਰਹੇ ਨੇ ਜਿਹੜੇ ਸਾਡੀ ਯੰਗ ਜਨਰੇਸ਼ਨਸ ਦੇ ਮਾਈਂਡਸ ਨੂੰ ਪੋਲਿਊਟ ਕਰ ਰਹੇ ਨੇ, ਤਬਾਹ ਕਰ ਰਹੇ ਨੇ। ਔਰ ਇਹਨਾਂ ਨੂੰ ਰੋਕਣਾ ਕਿਸੇ ਇੰਡੀਵਿਜੂਅਲ ਦਾ ਕੰਮ ਨਹੀਂ, ਸਰਕਾਰ ਦਾ ਕੰਮ ਸੀ ਕਿ ਅਜਿਹੇ ਸਾਰੇ ਕੰਟੈਂਟ ਰਿਮੂਵ ਕੀਤੇ ਜਾਣ, ਬੈਨ ਕੀਤੇ ਜਾਣ, ਔਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ। ਅੰਮ੍ਰਿਤਪਾਲ ਸਿੰਘ ਨੇ ਇਹ ਸੋਸ਼ਲ ਕੁਰੀਤੀਆਂ ਨੇ ਜਿਹੜੀਆਂ ਜੋ ਫੈਲੀਆਂ ਹੋਈਆਂ ਨੇ, ਅੰਮ੍ਰਿਤਪਾਲ ਸਿੰਘ ਨੇ ਆਪਣੇ ਤੌਰ ਤੇ ਉਹਨੂੰ ਰੋਕਣ ਦੀ ਇੱਕ ਕੋਸ਼ਿਸ਼ ਕੀਤੀ ਹੈ। ਉਹਦੇ ਕੋਲ ਕਾਨੂੰਨੀ ਤੌਰ ਤੇ ਕੋਈ ਹੱਕ ਹੈ ਜਾਂ ਨਹੀਂ ਹੈ ਇਹ ਵੱਖਰਾ ਇੱਕ ਡਿਬੇਟ ਹੈ, ਬਟ ਉਹਨੇ ਇੱਕ ਕੋਸ਼ਿਸ਼ ਕੀਤੀ ਹੈ। ਬਟ ਇਹ ਕੋਸ਼ਿਸ਼ ਇਕੱਲੇ ਅੰਮ੍ਰਿਤਪਾਲ ਦੇ ਰੋਕਣ ਨਾਲ ਨਹੀਂ ਹੋਣੀ। ਇਹ ਬਹੁਤ ਵੱਡਾ, ਇਹ ਕੁਰੀਤੀ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ, ਔਰ ਇਕੱਲਾ ਪੰਜਾਬ ਨਹੀਂ, ਇੰਡੀਆ ਵਰਲਡ ਇਹਦੀ ਮਾਰ ਹੇਠ ਹੈ। ਵਰਲਡ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਮਾਈਂਡਸ ਪੋਲਿਊਟ ਹੋ ਰਹੇ ਨੇ। ਸੋ ਇਹ ਬਹੁਤ ਵੱਡਾ ਇਸ਼ੂ ਹੈ, ਇੱਕ ਸਰਕਾਰਾਂ ਦਾ ਵੀ ਇਸ਼ੂ ਹੈ, ਇੰਡੀਵਿਜੂਅਲਸ ਦਾ ਵੀ ਇਸ਼ੂ ਹੈ, ਈਵਨ ਰਿਲੀਜੀਅਸ ਲੀਡਰਸ਼ਿਪ ਦਾ ਕੰਮ ਹੈ ਇਹਨੂੰ ਰੋਕਣਾ, ਈਵਨ ਫੈਮਿਲੀਜ਼ ਦਾ ਕੰਮ ਹੈ, ਤੇ ਫੈਮਿਲੀਜ਼ ਦੇ ਵਿੱਚ ਮਦਰਸ ਦਾ ਕੰਮ ਹੈ ਇਹਨਾਂ ਚੀਜ਼ਾਂ ਨੂੰ ਰੋਕਣਾ, ਅਵੇਅਰਨੈਸ ਕ੍ਰੀਏਟ ਕਰਨੀ। ਇਹ ਕਿਸੇ ਇੱਕ ਵਿਅਕਤੀ ਦੇ ਇਸ ਤਰ੍ਹਾਂ ਕੀਤਿਆਂ ਇਹ ਰੋਕਣ ਵਾਲਾ ਨਹੀਂ ਹੈ, ਬਟ ਉਹਨੇ ਕੀ ਸੋਚਿਆ, ਕਿਵੇਂ ਕੀਤਾ ਇਹ ਤਾਂ ਦੇਖੋ ਹੁਣ ਪੇ ਵੀ ਉਹ ਆਪ ਹੀ ਕਰ ਰਿਹਾ। ਇਸ ਵੇਲੇ ਉਹ ਭਗੌੜਾ ਔਰ ਸਰਕਾਰ ਉਹਦੇ ਮਗਰ ਹੈ, ਕਾਨੂੰਨ ਉਹਦੇ ਮਗਰ ਹੈ। ਬਟ ਇਹ ਚੀਜ਼ਾਂ ਸਰਕਾਰ ਨੂੰ, ਰਿਲੀਜੀਅਸ ਲੀਡਰਸ਼ਿਪ ਨੂੰ, ਜਿਹੜੀ ਸਮਾਜ ਦੀ ਲੀਡਰਸ਼ਿਪ ਹੈ ਤੇ ਫੈਮਿਲੀਜ਼ ਨੂੰ, ਸਾਰਿਆਂ ਨੂੰ ਮਿਲ ਕੇ ਰੋਕਣਾ ਚਾਹੀਦਾ। ਇਹ ਰੋਕਣਾ, ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਗਈਆਂ। ਪਰ ਹੋਰ ਜਿਹੜੇ ਬਲੌਗਰਸ ਨੂੰ ਧਮਕੀ ਆ ਰਹੀਆਂ ਉਹਦੇ ਬਾਰੇ ਕੀ ਕਹੋਗੇ? ਜਿਹੜੇ ਹੋਰ ਵੀ ਜਿਹੜੇ ਉਹਦੇ ਵੱਲੋਂ ਸੁਰੱਖਿਆ ਉਹ ਜਿਹੜੇ ਬਲੌਗਰਸ ਨੇ ਉਹ ਖੁਦ ਸਮਝਣ ਕਿ ਸਮਾਜ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕਰ ਰਿਹਾ, ਸਮਾਜ ਇਹਨਾਂ ਚੀਜ਼ਾਂ ਨੂੰ ਹੇਟ ਕਰ ਰਿਹਾ। ਕੋਈ ਵੀ ਸਮਾਜ, ਅਸੀਂ ਚਾਹੁੰਦੇ ਹਾਂ ਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਦਈਏ ਤੇ ਜਦੋਂ ਖੋਲ੍ਹਣ ਤੇ ਇਹ ਸੀਨਸ ਉਹਨਾਂ ਦੇ ਸਾਹਮਣੇ ਆਉਣ। ਅਗਰ ਤੁਸੀਂ ਚਾਹੁੰਦੇ ਹੋ, ਅਸੀਂ ਚਾਹੁੰਦੇ ਹਾਂ, ਫਿਰ ਤੇ ਅਸੀਂ ਇਹਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਨਾਂ ਦਈਏ। ਇਹ ਮੀਡੀਆ ਵੀ ਜਿਹੜਾ ਇਹਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਨਾਂ ਦੇ ਰਿਹਾ, ਉਹ ਵੀ ਗਲਤ ਹੈ। ਪਰ ਉਹ ਕਹਿੰਦੇ ਕਿ ਮੈਂ ਮਾਫੀ ਮੰਗ ਚੁੱਕੀ ਹਾਂ, ਫਿਰ ਠੀਕ ਹੈ, ਫਿਰ ਮਾਫੀ ਮੰਗ ਚੁੱਕੀ ਹੈ ਉਹ। ਅਗਰ ਉਹਨੇ ਕੰਟੈਂਟ ਰਿਮੂਵ ਕਰਤੇ ਨੇ, ਓਕੇ ਫਾਈਨ, ਗੱਲ ਖਤਮ ਹੋ ਗਈ। ਪਰ ਸਰ ਜੇ ਸੋਸ਼ਲ ਮੀਡੀਆ ਪਲੇਟਫਾਰਮ ਇਹਨੂੰ ਚਲਾ ਰਹੇ ਨੇ ਵੱਡੇ ਜਿਹੜੇ, ਤੇ ਉਹਨਾਂ ਨੂੰ ਪਤੀ ਕਿਉਂ ਨਹੀਂ ਹੋ ਰਹੀ? ਜਿਹੜੇ ਸੋਸ਼ਲ ਪਲੇਟਫਾਰਮਸ ਚੱਲ ਰਹੇ ਨੇ ਉਹ ਕਸੂਰਵਾਰ ਨੇ ਨਾ। ਉਹ ਅਗਰ ਉਹਨਾਂ ਤੇ ਹੁਣ ਕੌਣ ਐਕਟ ਕਰੇਗਾ? ਸਰਕਾਰ ਕਰੇਗੀ ਨਾ, ਗਵਰਨਮੈਂਟ ਕਰੇਗੀ ਨਾ। ਦੇਖੋ, ਅਵੇਅਰਨੈਸ ਤੇ ਕ੍ਰੀਏਟ ਕਰਨੀ ਹੈ ਰਿਲੀਜੀਅਸ ਲੀਡਰਸ਼ਿਪ ਨੇ, ਅਵੇਅਰਨੈਸ ਤੇ ਕ੍ਰੀਏਟ ਕਰਨੀ ਫੈਮਿਲੀਜ਼ ਨੇ, ਮਦਰਸ ਨੇ, ਐਲਡਰਸ ਨੇ ਘਰ 'ਚ। ਬਟ ਜਿਹੜੀ ਲਾਅ ਐਨਫੋਰਸ ਕਰਨਾ ਹੈ
ਉਹ ਸਰਕਾਰ ਨੇ ਕਰਨਾ ਹੁੰਦਾ, ਕਿਸੇ ਇੰਡੀਵਿਜੂਅਲ ਨੇ ਨਹੀਂ ਕਰਨਾ ਹੁੰਦਾ। ਇੰਡੀਵਿਜੂਅਲ ਨੂੰ ਕਰਨ ਦੀ ਨੌਬਤ ਕਿਉਂ ਆਈ, ਇਹ ਸਰਕਾਰ ਨੂੰ ਜ਼ਰੂਰ ਸੋਚ ਕੇ ਰੱਖਣਾ ਚਾਹੀਦਾ। ਧਮਕੀਆਂ ਤੇ ਹਰ ਰੋਜ਼ ਵਪਾਰੀਆਂ ਨੂੰ ਵੀ ਆਉਂਦੀਆਂ ਨੇ, ਬਹੁਤ ਸਾਰੇ ਲੋਕਾਂ ਨੂੰ ਧਮਕੀਆਂ ਆਉਂਦੀਆਂ ਨੇ, ਪਰ ਸੋਸ਼ਲ ਮੀਡੀਆ ਦੇ ਜਿਹੜੇ ਐਕਟਰਸ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾ ਰਹੀ ਸਰਕਾਰ ਦੇ ਵੱਲੋਂ। ਇਹ ਦੱਸੋ ਸਰਕਾਰ ਨੂੰ ਸਵਾਲ ਇਹ ਸਰਕਾਰ ਨੂੰ ਸਵਾਲ ਹੈ ਕਿ ਸਿਕਿਉਰਿਟੀ ਇਜ਼ ਨਾਟ ਦੀ ਆਨਸਰ, ਸਿਕਿਉਰਿਟੀ ਇਜ਼ ਨਾਟ ਦੀ ਆਨਸਰ, ਠੀਕ ਹੈ ਨਾ। ਆਨਸਰ ਹੈਗਾ ਇਹ ਚੀਜ਼ਾਂ ਸਰਕਾਰ ਸਖਤੀ ਨਾਲ ਬੈਨ ਕਰੇ, ਰਿਮੂਵ ਕਰੇ। ਪਰ ਸਰ ਜਿਹੜੇ ਕੰਟੈਂਟ ਜਿਹੜੇ ਪਾ ਰਹੇ ਨੇ ਜਾਂ ਜਿਹੜੀ ਪਲੇਟਫਾਰਮ ਤੇ ਕੰਟੈਂਟ ਪਾ ਰਹੇ ਉਹਨੂੰ ਬਲਕਰ ਮੰਨਦੇ ਹੀ ਨਹੀਂ। ਉਹ ਮੰਨਣ ਦੇ ਨਾ ਮੰਨਣ ਦੇ ਉਹਨਾਂ ਦੇ ਕਾਨੂੰਨ ਇਜ਼ ਕਲੀਅਰ। ਔਰ ਪਾਰਟੀ ਦੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਨ ਦੇ ਲਈ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਆ। 3 ਜਿਹੜੇ ਅਹਿਮ ਇਸ਼ੂ ਵਿਚਾਰਨੇ ਆ, ਜਿਨ੍ਹਾਂ ਦੇ ਬਾਰੇ ਸਟੇਟਮੈਂਟਸ ਪਾਸ ਕਰਨੀਆਂ ਨੇ ਜਾਂ ਜਿਹਦੇ ਬਾਰੇ ਅਗਲੇ ਪ੍ਰੋਗਰਾਮ ਦੇਣੇ ਨੇ, ਉਹ ਇਸ ਤਰਤੀਬ ਨੇ। ਪਹਿਲਾ, G7 ਮੀਟਿੰਗ ਦੇ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੌਰਾ। ਜਿਸ ਤਰੀਕੇ ਦੇ ਨਾਲ ਜਿਹੜੇ ਇਸ਼ੂਜ਼ ਉੱਥੇ ਵਿਚਾਰੇ ਗਏ, ਖਾਸ ਤੌਰ ਤੇ ਭਾਈ ਹਰਦੀਪ ਸਿੰਘ ਨਿੱਜਰ ਔਰ ਬਾਕੀ ਜਿਹੜੇ ਇਸ਼ੂਜ਼ ਨੇ ਉਹਦੇ ਬਾਰੇ ਪ੍ਰਤੀਕਰਮ। ਦੂਸਰਾ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਸਬੰਧ ਦੇ ਵਿੱਚ ਔਰ ਦਲ ਖਾਲਸਾ ਦੇ ਬਾਨੀ ਆਗੂ ਤੇ ਸਰਪ੍ਰਸਤ ਰਹੇ ਭਾਈ ਗਜਿੰਦਰ ਸਿੰਘ ਹੋਣਾ ਦੀ ਐਨੀਵਰਸਰੀ ਦੇ ਸਬੰਧ ਦੇ ਵਿੱਚ ਆਉਣ ਵਾਲੇ ਪ੍ਰੋਗਰਾਮ। ਔਰ ਤੀਸਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਬੇ ਸਮੇਂ ਤੋਂ ਲਮਕਾਏ ਜਾ ਰਹੇ ਇੱਕ ਇਸ਼ੂ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਦੇ ਬਾਰੇ। ਜਿਸ ਤਰੀਕੇ ਦੇ ਨਾਲ ਵਿਵਾਦਤ ਤਰੀਕੇ ਦੇ ਨਾਲ ਇੱਕ ਜਥੇਦਾਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤੀ ਕਰਕੇ ਉਹਨਾਂ ਨੂੰ ਵਿਵਾਦਾਂ ਦੇ ਘੇਰੇ ਦੇ ਵਿੱਚ ਪੂਰੀ ਤਰ੍ਹਾਂ ਇਸ ਟਾਈਮ ਘੇਰ ਕੇ ਰੱਖਿਆ ਹੈ ਔਰ ਉਹ ਮਸਲਾ ਕਿਸੇ ਵੀ ਤਨ ਪਤਨ ਨਹੀਂ ਲੱਗ ਰਿਹਾ, ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਤੁਸੀਂ ਇੱਥੇ ਸਾਰੇ ਪਹੁੰਚੇ ਹੋ। ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਜਥੇਦਾਰ ਸਾਹਿਬਾਨਾਂ ਦਾ ਇਸ਼ੂ ਆ, ਇਹ 6 ਜੂਨ ਦੇ ਲਾਗੇ ਇੱਕ ਵਾਰੀ ਫਲੇਅਰ ਅਪ ਹੋਇਆ। ਹਾਲਾਂਕਿ ਇਹ ਜਿਹੜੀ ਅੱਗ ਸੀਗੀ ਇਹ ਪਹਿਲਾਂ ਹੀ ਸੁਲਗਣੀ ਸ਼ੁਰੂ ਹੋ ਗਈ ਸੀ ਜਦੋਂ ਭਾਈ ਕੁਲਦੀਪ ਸਿੰਘ ਗੜਗੱਜ ਦੀ ਇੱਕ ਵਿਵਾਦਤ ਤਰੀਕੇ ਦੇ ਨਾਲ, ਗੈਰ ਸਿਧਾਂਤਕ ਤਰੀਕੇ ਦੇ ਨਾਲ ਨਿਯੁਕਤੀ ਕੀਤੀ ਗਈ। ਉਸ ਦਿਨ ਤੋਂ ਹੀ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਔਰ ਇੰਜ ਮਹਿਸੂਸ ਹੁੰਦਾ ਸ਼ਾਇਦ ਉਹਦੇ ਵਿੱਚੋਂ ਵੀ ਇੱਕ ਸੈਕਸ਼ਨ ਨੇ ਉਹਨਾਂ ਨੂੰ ਜਥੇਦਾਰ ਮਿਥਿਆ ਆ, ਬਾਕੀ ਪੂਰੇ ਪੰਥ ਨੇ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਜਥੇਦਾਰ ਸਵੀਕਾਰ ਨਹੀਂ ਸੀ ਕੀਤਾ। ਔਰ ਐਸੇ ਹਾਲਾਤ ਬਣਦੇ ਗਏ, ਐਸੇ ਘਟਨਾਵਾਂ ਵਿੱਚ ਵਾਪਰਦੀਆਂ ਗਈਆਂ ਜਿੱਥੇ ਜਾ ਕੇ ਦੁਬਾਰਾ ਜਦੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਪੋਜੀਸ਼ਨ ਸੰਭਾਲੀ, ਕਿਉਂਕਿ ਵਿੱਚ ਉਹ ਅਸਤੀਫਾ ਦੇ ਗਏ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਤੇ ਜਦੋਂ ਦੁਬਾਰਾ ਫਿਰ ਪੋਜੀਸ਼ਨ ਤੇ ਆਏ ਨੇ ਤੇ ਕਿਉਂਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਹੋਈ ਸੀ ਔਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਵਿਵਾਦ ਸਾਰਾ ਸ਼ੁਰੂ ਹੋ ਗਿਆ ਸੀ ਜਥੇਦਾਰ ਸਾਹਿਬਾਨਾਂ ਵਾਲਾ। ਔਰ ਨਿਹੰਗ ਸਿੰਘ ਜਥੇਬੰਦੀਆਂ ਤੋਂ ਲੈ ਕੇ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਨਿਯੁਕਤੀ ਕੀਤੀ ਗਈ ਸੀ ਉਹਨੂੰ ਮੁੱਖ ਰੱਖ ਕੇ ਪਹਿਲੇ ਦਿਨੋਂ ਹੀ ਇਹ ਸਾਫ਼ ਕਰ ਦਿੱਤਾ ਸੀ ਕਿ ਇਸ ਤਰੀਕੇ ਦੇ ਨਾਲ ਜਥੇਦਾਰ ਸਾਹਿਬਾਨ ਜਿਹੜੇ ਲਾਏ ਜਾ ਰਹੇ ਨੇ ਇਹ ਸਵੀਕਾਰ ਨਹੀਂ ਗੇ, ਔਰ ਜਿਸ ਤਰੀਕੇ ਦੇ ਨਾਲ ਪੁਰਾਣੇ ਲਾਏ ਜਾ ਰਹੇ ਨੇ ਉਹ ਵੀ ਠੀਕ ਨਹੀਂ। ਔਰ ਉਸ ਤੋਂ ਬਾਅਦ ਜਦੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਬਤੌਰ ਪ੍ਰਧਾਨ ਵਾਪਸੀ ਹੁੰਦੀ ਆ ਤੇ ਉਹਨਾਂ ਨੇ ਆ ਕੇ ਇੱਕ ਬੜਾ ਹੀ ਅਹਿਮ ਫੈਸਲਾ ਲਿਆ ਸੀ, ਇੱਕ ਅਹਿਮ ਐਲਾਨ ਕੀਤਾ ਸੀ ਕਿ ਬਹੁਤ ਜਲਦ ਵਿਧੀ ਵਿਧਾਨ ਦੇ ਤਹਿਤ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਹੋਏਗੀ। ਔਰ ਉਹਨਾਂ ਨੇ ਪੂਰੀ ਕੌਮ ਦੇ ਕੋਲੋਂ ਸੁਝਾਅ ਮੰਗੇ, ਜਥੇਬੰਦੀਆਂ ਦੇ ਕੋਲੋਂ ਓਪਨ ਉਹਨਾਂ ਨੇ ਮੈਸੇਜ ਦਿੱਤਾ, ਸਾਰਿਆਂ ਨੂੰ ਸੁਝਾਅ ਮੰਗੇ ਉਹਨਾਂ ਨੇ ਕਿ ਕਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧੀ ਵਿਧਾਨ ਕੀ ਹੋਣਾ ਚਾਹੀਦਾ ਆ, ਉਹਦੇ ਬਾਰੇ 'ਚ ਉਹਨਾਂ ਨੇ ਕੌਮ ਦੇ ਕੋਲੋਂ ਸੁਝਾਅ ਮੰਗੇ ਸੀ। ਔਰ ਅਲੱਗ-ਅਲੱਗ ਸੈਕਸ਼ਨਸ ਨੇ ਆਪਣੇ ਸੁਝਾਅ ਦਿੱਤੇ ਵੀ, ਜਿਹਦੇ ਵਿੱਚ ਦਲ ਖਾਲਸਾ ਵੀ ਸ਼ਾਮਲ ਹੈ। ਅਸੀਂ ਵੀ ਆਪਣੇ ਤੌਰ ਦੇ ਉੱਤੇ ਜਿਹੜਾ ਇੱਕ ਤਕਰੀਬਨ 20 ਸਾਲ ਪਹਿਲਾਂ ਵੀ ਇਹਦੇ ਉੱਤੇ ਕੰਮ ਕੀਤਾ ਗਿਆ ਸੀਗਾ, ਉੱਥੇ ਕਮੇਟੀ ਬਣੀ ਸੀ ਜਿਹਦੇ 'ਚ ਅਲੱਗ-ਅਲੱਗ ਜਥੇਬੰਦੀਆਂ ਸੀ ਜਿਨ੍ਹਾਂ ਨੇ ਕੰਮ ਕੀਤਾ ਸੀ ਕਿ ਕਿਵੇਂ ਜਥੇਦਾਰ ਸਾਹਿਬਾਨਾਂ ਦੀ ਸੇਵਾ ਮੁਕਤੀ ਤੇ ਨਿਯੁਕਤੀ ਦਾ ਜਿਹੜਾ ਪ੍ਰੋਸੈਸ ਹੈ ਉਹ ਕੀਤਾ ਜਾ ਸਕਦਾ ਆ। ਉਹਦੀ ਕਾਪੀ ਵੀ ਜਿਹੜੀ ਆ ਉਹ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਦਿੱਤੀ ਸੀ। ਬਾਕੀਆਂ ਨੇ ਵੀ ਹੋ ਸਕਦਾ ਦਿੱਤੇ ਹੋਣ ਕਿਉਂਕਿ ਪਬਲਿਕ ਦੇ ਵਿੱਚ ਤੇ ਆਇਆ ਨਹੀਂ ਵੀ ਕਿੰਨੇ ਕਿੰਨੇ ਦਿੱਤੇ ਨੇ ਤੇ ਕੀ ਦਿੱਤਾ ਆ, ਸੋ ਉਹ ਗੱਲਾਂ ਉੱਥੇ ਰਹਿ ਗਈਆਂ। ਔਰ ਇਹ ਗੱਲ ਕਹੀ ਗਈ ਸੀ, 2 ਵਾਰ ਡੈਡਲਾਈਨਸ ਵਧਾਈਆਂ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪਹਿਲਾਂ ਇਸ ਤਰੀਕ ਤੱਕ, ਉਸ ਤੋਂ ਬਾਅਦ 20 ਮਈ ਤੱਕ ਦਾ ਸਮਾਂ ਵੀ ਜਿਹੜਾ ਆ ਉਹ ਵਧਾ ਦਿੱਤਾ ਗਿਆ ਸੀ ਵੀ ਉਦੋਂ ਤੱਕ ਅਸੀਂ ਅਜੇ ਆਪਣੇ ਜਿਹੜੇ ਸੁਝਾਅ ਆ ਕੌਮ ਦੇ ਵਿੱਚੋਂ ਉਹਦੀ ਉਡੀਕ ਕਰਾਂਗੇ।
20 ਮਈ ਦਾ ਸਮਾਂ ਵੀ ਲੰਘ ਗਿਆ, 6 ਜੂਨ ਸਿਰ ਤੇ ਆ ਗਈ ਸੀ, ਘੱਲੂਘਾਰਾ ਦਿਵਸ ਆ ਗਿਆ ਸੀ। ਇਹ ਮਸਲਾ ਸਮਾਂ ਰਹਿੰਦੇ ਹੱਲ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਦਮਦਮੀ ਟਕਸਾਲ ਨੇ ਇੱਕ ਐਕਟਿਵ ਰੋਲ ਅਦਾ ਕੀਤਾ। ਕੋਈ ਸਹਿਮਤ ਨਹੀਂ ਸਹਿਮਤ ਅਸੀਂ ਉਹਦੇ ਤੇ ਮੈਂ ਅੱਜ ਕਮੈਂਟ ਨਹੀਂ ਕਰਨਾ, ਪਰ ਉਹਨਾਂ ਨੇ ਇੱਕ ਰੋਲ ਅਦਾ ਕੀਤਾ ਔਰ ਇਹ ਕਿਹਾ ਕਿ ਜਥੇਦਾਰ ਸਾਹਿਬਾਨ ਨੂੰ 6 ਜੂਨ ਨੂੰ ਸੰਦੇਸ਼ ਨਹੀਂ ਦੇਣ ਦਿੱਤਾ ਜਾਏਗਾ। ਤੇ ਉਹ ਜਿਹੜਾ ਪ੍ਰੋਸੈਸ ਸਾਰਾ 6 ਜੂਨ ਵਾਲਾ ਸਾਡੇ ਸਾਹਮਣੇ ਲੰਘਿਆ, ਉਹ ਅਸੀਂ ਸਾਰਿਆਂ ਨੇ ਵੇਖਿਆ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰ ਨੂੰ ਅਰਦਾਸ ਦੇ ਵਿੱਚ ਹੀ ਸਾਰਾ ਕੁਝ ਕਹਿਣਾ ਪਿਆ। ਹੁਣ ਇਹ ਸਾਰੇ ਹਾਲਾਤ ਬਣੇ ਕਿਉਂ? ਉਹਦਾ ਸਿਰਫ ਇੱਕ ਹੀ ਕਾਰਨ ਨਿਕਲ ਕੇ ਸਾਹਮਣੇ ਆਉਂਦਾ ਸੀ ਕਿ ਕੋਈ ਤਰੀਕਾਕਾਰ ਨਹੀਂ ਹੈ ਜਥੇਦਾਰ ਸਾਹਿਬਾਨਾਂ ਦੀ ਸੇਵਾ ਮੁਕਤੀ ਦਾ ਤੇ ਨਿਯੁਕਤੀ ਦਾ, ਔਰ ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਪਹਿਲ ਕਦਮੀ ਕੀਤੀ ਸੀ। ਹਾਲਾਂਕਿ ਪਹਿਲਾਂ ਵੀ ਗੱਲਾਂ ਚੱਲੀਆਂ ਸੀ, ਪਰ ਅੱਜ ਦੇ ਦੌਰ 'ਚ ਪਹਿਲ ਕਦਮੀ ਕੀਤੀ ਕਿ ਉਹਨਾਂ ਨੇ ਕਿਹਾ ਸੀ ਕਿ ਬਹੁਤ ਜਲਦ ਵਿਧੀ ਵਿਧਾਨ ਬਣੇਗਾ। ਅੱਜ ਤੱਕ ਉਹਦੇ ਬਾਰੇ ਕੁਝ ਨਹੀਂ ਹੋਇਆ। ਇਹ ਕਿਹਾ ਗਿਆ ਸੀ ਕਿ ਜਦੋਂ ਸੁਝਾਅ ਆ ਜਾਣਗੇ ਮਾਹਿਰਾਂ ਦੀ ਕਮੇਟੀ ਬਣਾਈ ਜਾਏਗੀ, ਉਹਦੇ ਉੱਤੇ ਕੰਮ ਹੋਏਗਾ, ਪਰ ਇੰਜ ਮਹਿਸੂਸ ਹੋ ਰਿਹਾ ਹੈ ਕਿ ਸ਼ਾਇਦ ਇੱਕ ਪਾਰਟਿਕੂਲਰ ਈਵੈਂਟ, ਇੱਕ ਪਾਰਟਿਕੂਲਰ ਡੇ ਜਿਹੜਾ ਉਹਨੂੰ ਲੰਘਾ ਲਿਆ ਗਿਆ ਆ, ਪਰ ਉਸ ਤੋਂ ਬਾਅਦ ਵੀ ਉਹਦੇ ਉੱਤੇ ਟੋਟਲ ਖਾਮੋਸ਼ੀ ਆ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਇਹਦੇ ਉੱਤੇ ਜਿਹੜਾ ਆ ਉਹ ਅੱਗੇ ਕੰਮ ਹੋਣਾ ਚਾਹੀਦਾ ਹੈ, ਪ੍ਰੋਸੈਸ ਅੱਗੇ ਵਧਣਾ ਚਾਹੀਦਾ ਹੈ। ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਇਹ ਤੋਂ ਪਹਿਲਾਂ ਕਿ ਗਾਂ ਫਿਰ ਦੀਵਾਲੀ ਆ ਜੇ ਤੇ ਉਦੋਂ ਫਿਰ ਜਥੇਦਾਰਾਂ ਦਾ ਰੌਲਾ ਪਵੇ, ਉਹ ਤੋਂ ਪਹਿਲਾਂ ਹੀ ਇਹ ਜਿਹੜਾ ਸਾਰਾ ਪ੍ਰੋਸੈਸ ਆ ਇਹਨੂੰ ਕੰਪਲੀਟ ਕਰਨਾ ਚਾਹੀਦਾ ਹੈ। ਕੰਪਲੀਟ ਕਹਿ ਰਿਹਾ ਮੈਂ, ਸ਼ੁਰੂਆਤ ਨਹੀਂ ਕਿ ਦੀਵਾਲੀ ਤੋਂ 2 ਦਿਨ ਪਹਿਲਾਂ ਸ਼ੁਰੂਆਤ ਕਰ ਲਈ। ਹੁਣ ਸਮਾਂ ਆ, ਜਿੰਨੇ ਸੁਝਾਅ ਜਿੰਨੇ ਦੇਣੇ ਸੀ ਉਹ ਦੇ ਚੁੱਕਿਆ ਹੈ, ਜਿੰਨੇ ਆਏ ਨੇ ਉਹਨਾਂ ਨੂੰ ਵਿਚਾਰਿਆ ਜਾਵੇ, ਆਪਣੇ ਕੋਲੋਂ ਜਿਹੜੇ ਉਹਨਾਂ ਦੇ ਜਿਹੜੇ ਸੁਝਾਅ ਨੇ ਉਹਨਾਂ ਨੂੰ ਕੰਸੀਡਰ ਕੀਤਾ ਜਾਵੇ, ਜਿਹੜੀ ਵੀ ਕਮੇਟੀ ਬਣਾਉਣੀ ਆ ਬਣਾਈ ਜਾਵੇ, ਔਰ ਉਹਨੂੰ ਇੱਕ ਟਾਈਮ ਬੰਦ ਕੀਤਾ ਜਾਵੇ ਕਿ ਇੰਨੇ ਸਮੇਂ ਦੇ ਵਿੱਚ ਵਿਧੀ ਵਿਧਾਨ ਤਿਆਰ ਹੋ ਜਾਵੇ, ਔਰ ਤਿਆਰ ਹੋਣ ਤੋਂ ਬਾਅਦ ਇਮੀਡੀਏਟਲੀ ਲਾਗੂ ਵੀ ਹੋਵੇ। ਇਹ ਨਾ ਹੋਵੇ ਕਿ ਤਿਆਰ ਕਰਕੇ ਇੱਕ ਖਰੜਾ ਜਿਹੜਾ ਰੱਖ ਲਿਆ ਤੇ ਬਾਅਦ 'ਚ ਫਿਰ ਅਗਲੇ 20 ਸਾਲ ਜਿਹੜਾ ਇੱਦਾਂ ਹੀ ਕੌਮ ਜਿਹੜੀ ਆ ਉਹ ਧੱਕੇ ਖਾਂਦੀ ਰਹੇ। ਤਿਆਰ ਹੋਵੇ, ਸਾਰਿਆਂ ਦੀ ਰਾਏ ਜਿੱਥੋਂ ਆਏ ਨੇ ਭੇਜਿਆ ਜਾਵੇ, ਜਿੱਥੇ ਮਤਲਬ ਜੋ ਵੀ ਪ੍ਰੋਸੈਸ ਆ ਸਾਰਾ ਉਹ ਸਮਾਂ ਰਹਿੰਦਿਆਂ ਜਿਹੜਾ ਆ ਉਹ ਕੰਪਲੀਟ ਕੀਤਾ ਜਾਵੇ, ਤਾਂ ਕਿ ਜਿਹੜਾ ਇਹ ਜਥੇਦਾਰ ਸਾਹਿਬਾਨਾਂ ਵਾਲਾ ਰੌਲਾ ਆ ਇਹ ਖਤਮ ਹੋਵੇ। ਕਿਉਂਕਿ ਇਹਦੇ ਨਾਲ ਇਕੱਲਾ ਇਹ ਨਹੀਂ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖ ਨੂੰ ਢਾਲ ਲੱਗਦੀ, ਜਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬਾਨਾਂ ਦੀ ਪੋਸਟ ਨੂੰ ਔਰ ਅਕਾਲ ਤਖਤ ਸਾਹਿਬ ਨੂੰ ਢਾਲ ਲੱਗ ਰਹੀ ਆ, ਇੱਕ ਸਿਧਾਂਤ ਨੂੰ ਔਰ ਇੱਕ ਜਗ੍ਹਾ ਨੂੰ ਔਰ ਇੱਕ ਤਖਤ ਨੂੰ ਢਾਲ ਲੱਗ ਰਹੀ ਆ, ਉਹਨੂੰ ਕੰਸੀਡਰ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਸਮਾਂ ਰਹਿੰਦੇ ਇਹ ਪ੍ਰੋਸੈਸ ਜਿਹੜਾ ਪੂਰਾ ਹੋ ਜਾਣਾ ਚਾਹੀਦਾ। ਔਰ ਇਹਦੇ ਨਾਲ ਹੀ ਇਕੱਲਾ ਇਹ ਮਿੱਥ ਲੈਣਾ ਕਿ ਦਮਦਮੀ ਟਕਸਾਲ ਨੂੰ ਜਾਂ ਕੁਝ ਨਿਹੰਗ ਸਿੰਘ ਜਥੇਬੰਦੀਆਂ ਨੂੰ ਜਥੇਦਾਰ ਪ੍ਰਵਾਨ ਨਹੀਂ ਆ, ਇਹ ਵੀ ਇੱਕ ਇਲੂਜ਼ਨ ਆ, ਇੱਕ ਭਰਮ ਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਹਿਲੇ ਦਿਨੋਂ ਹੀ ਇਹ ਗੱਲ ਕਹਿ ਦਿੱਤੀ ਗਈ ਸੀ ਸਾਰੀਆਂ ਜਥੇਬੰਦੀਆਂ ਵੱਲੋਂ ਕਿ ਇਹ ਜਥੇਦਾਰ ਇਸ ਤਰੀਕੇ ਨਾਲ ਪ੍ਰਵਾਨ ਨਹੀਂ ਹੋਣੇ। ਉਹਦੇ ਬਾਵਜੂਦ ਜਿੰਨਾ ਪ੍ਰੋਸੈਸ ਅਸੀਂ ਵੇਖਦੇ ਹਾਂ ਕਿ ਉਹ ਇੰਜ ਮਹਿਸੂਸ ਹੋ ਰਿਹਾ ਜਿਵੇਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਟਕਸਾਲ